ਬਹੁਤੇ ਜ਼ਿਆਦਾ ਜਿਨ੍ਹਾਂ ਨੂੰ ਦਲਿਤ ਜਾਂ ਸ਼ੂਦਰ ਕਹਿੰਦੇ ਹੋ ਤੁਸੀਂ, ਉਹਨਾਂ ਬਰਾਦਰੀਆਂ, ਉਹਨਾਂ ਸ਼੍ਰੇਣੀਆਂ ਚੋਂ ਸਿੱਖ ਸਜੇ। ਨਾ ਤਾਂ ਗੁਰੂ ਸਾਹਿਬਾਨ ਤੇ ਨਾ ਹੀ ਕੋਈ ਸਿੱਖ ਹਿੰਦੂ ਹੋਣ ਦਾ ਫਖਰ ਜਾਂ ਹਿੰਦੂ ਹੋਣ ਦਾ ਮਾਣ ਕਰਨਾ ਚਾਹੁੰਦਾ। ਸਾਨੂੰ ਤਾਂ ਸ਼ਰਮ ਆਉਂਦੀ, ਸਾਨੂੰ ਤਾਂ ਅੱਜ ਵੀ ਆਉਂਦੀ ਆ ਸ਼ਰਮ। ਤੁਸੀਂ ਕਦੇ ਕਹਿੰਦੇ ਹੋ ਗੋਹਾ ਖਾ ਲਓ, ਜੋ ਕੁੱਤੇ ਕੰਮ ਹਿੰਦੂਆਂ ਨੂੰ, ਹਿੰਦੂਆਂ ਦੇ ਰਹਿਬਰਾਂ ਨੇ, ਪੈਗੰਬਰਾਂ ਨੇ ਦੱਸੇ ਨੇ, ਜਿਹੋ ਜਿਹਾ ਕਰਦਾਰ ਘੜਿਆ, ਸਾਨੂੰ ਤਾਂ ਉਹ ਸ਼ਰਮ ਆਉਂਦੀ ਆ ਵੀ ਤੁਸੀਂ ਸਾਨੂੰ ਕਹਿੰਦੇ ਹੋ ਵੀ ਇਹ ਹਿੰਦੂ ਸੀ। ਅਰਬੀ ਫਾਰਸੀ ਦੇ ਵਿੱਚ ਹਿੰਦੂ ਦੇ ਬੜੇ ਮਾੜੇ ਅਰਥ ਨੇ। ਉਹਨਾਂ ਨੇ ਆਪਦੇ ਵੱਲੋਂ ਗਾਲ ਕੱਢੀ ਤੇ ਤੁਸੀਂ ਇੱਥੇ ਕਹਿੰਦੇ ਫਿਰਦੇ ਹੋ ਗਰਵ ਸੇ ਕਹੋ ਆਮ ਹਿੰਦੂ ਹੈ। ਧਰਮ ਅਸੀਂ ਕੋਈ ਮਾੜਾ ਨਹੀਂ ਕਹਿੰਦੇ, ਨਾ ਅਸੀਂ ਕਿਸੇ ਧਰਮ ਦਾ, ਧਰਮ ਦੇ ਗ੍ਰੰਥ ਦਾ ਜਾਂ ਧਰਮ ਦੇ ਸਥਾਨ ਦਾ ਤਿਰਸਕਾਰ ਕਰੀਏ। ਅਸੀਂ ਤਾਂ ਉਹਨਾਂ ਈਸਾਈਆਂ ਨੂੰ ਗਲਤ ਸਮਝਦੇ ਆ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਉਲਟ ਨੇ। ਜਿਵੇਂ ਪੰਜਾਬ ਦੇ ਵਿੱਚ ਇੱਥੇ ਸਾਡੇ ਹਿੱਤਾਂ ਦਾ ਨੁਕਸਾਨ ਕਰਦੇ ਈਸਾਈ, ਐਵੇਂ ਹੀ ਉਹ ਮੁਸਲਮਾਨ, ਕਾਹਦਾ ਮੁਸਲਮਾਨ ਆ ਜਿਹੜਾ ਸਾਡੀ ਕੌਮ ਨੂੰ, ਸਾਡੀਆਂ ਬੱਚੀਆਂ ਨੂੰ, ਸਾਡੇ ਅਕੀਦੇ ਨੂੰ, ਸਾਡੇ ਸਭ ਕੁਝ ਨੂੰ ਟਾਰਗੇਟ ਕਰਦਾ ਫਿਰਦਾ, ਉਹ ਸਾਡਾ ਵੈਰੀ ਹੈ। ਅਸੀਂ ਤਾਂ ਹਿੰਦੂਆਂ ਦੇ ਵਿੱਚੋਂ ਭਾਲਦੇ ਆਂ ਦੀਵਾਨ ਕੌੜਾ ਮੱਲ ਵਰਗੇ, ਪਰ ਕਰੀਏ ਕੀ, ਗਾਹਾਂ ਨਿਕਲ ਆਉਂਦੇ ਨੇਗੇ ਲਖਪਤ ਰਾਏ ਤੇ ਜਸਪਤ ਰਾਏ ਵਰਗੇ। ਕੁੱਲ ਮਿਲਾ ਕੇ ਸਿੱਖ ਕਿਸੇ ਦਾ ਵੈਰੀ ਨਹੀਂ, ਸਿੱਖ ਕਿਸੇ ਦਾ ਦੁਸ਼ਮਣ ਨਹੀਂ, ਪਰ ਜਿਹੜਾ ਹਿੰਦੂ, ਜਿਹੜਾ ਮੁਸਲਮਾਨ, ਜਿਹੜਾ ਈਸਾਈ, ਜਿਹੜਾ ਕਾਮਰੇਡ, ਜਿਹੜਾ ਵੀ ਕੋਈ ABCD ਸਾਡੇ ਨਾਲ ਦੁਸ਼ਮਣੀ ਰੱਖਣੀ ਚਾਹੁੰਦਾ ਤੇ ਉਹ ਇਹ ਸਮਝੇ ਕਿ ਸਿੱਖ ਮੈਨੂੰ ਕੁਝ ਕਹਿਣ ਨਾ, ਇਹ ਨਹੀਂ ਹੋ ਸਕਦਾ। ਇਸ ਮੁਲਕ ਦੇ ਵਿੱਚ ਜਦੋਂ ਕਿ ਐਲਾਨੀਆਂ ਤੌਰ ਤੇ ਲੋਕ ਕਹਿੰਦੇ ਫਿਰਦੇ ਆ ਹਿੰਦੂ ਕਿ ਜੀ ਜੇਕਰ ਗਊ ਕਸ਼ੀ ਰੋਕਣੀ ਆ ਤਾਂ ਜਿਹੜੇ ਮਸੀਤਾਂ ਨੇ ਉਹਦੇ ਸਾਹਮਣੇ ਕਹਿੰਦੇ ਆਪਾਂ ਰੱਖੋ ਸੂਰ ਦਾ ਮਾਸ, ਜਿਹੜਾ ਮੁਸਲਮਾਨ ਨੂੰ ਮਾੜਾ ਲੱਗਦਾ। ਦੱਸੋ ਆ ਇਸ ਮੁਲਕ ਦੀ ਮਾਨਸਿਕਤਾ। ਸੋ ਸਾਰੇ ਭਾਰਤ ਵਿੱਚ ਜਿੰਨਾ ਗਊ ਦਾ ਵਪਾਰ ਆ ਉਹ ਕਿਹਦੇ ਕੋਲ ਆ? ਉਹ ਹਿੰਦੂਆਂ ਕੋਲ। ਤੇ ਐਵੇਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਹੋ ਕਿ ਜੀ ਅਸੀਂ ਗਊ ਦੀ ਪੂਜਾ ਕਰਦੇ ਹਾਂ। ਕੋਈ ਪੂਜਾ ਨਹੀਂ, ਅਸਲ ਵਿੱਚ ਤਾਂ ਹਿੰਦੂ ਧਰਮ ਦਾ ਮਤਾਲਿਆ ਮੈਂ ਜਿੰਨਾ ਕੀਤਾ, ਇਹਨਾਂ ਨੂੰ ਜਿਹੜੀ ਗੱਲ ਜਿਹੜੇ ਵੇਲੇ ਕਹਿ ਕੇ ਲੋਟ ਲੱਗਦਾ ਉਹ ਕਹਿ ਲੈਂਦੇ। ਜਿਹੜੇ ਬੰਦੇ ਨੂੰ ਲੱਗਦਾ ਹੋਵੇ ਨਾ ਕਿ ਐਵੇਂ ਮਰੀ ਜਾਂਦੇ ਆ ਕੇ ਜਦੋਂ ਮਰਜ਼ੀ ਦੇਖ ਲਓ, ਪੁਰਾਣੇ ਗ੍ਰੰਥਾਂ 'ਚ ਲਿਖਿਆ ਹੋਇਆ ਕਿ ਕਿਵੇਂ ਬ੍ਰਾਹਮਣ ਜਿਹੜੇ ਪੁਰਾਣੇ ਸੀ ਉਹ ਕਿਵੇਂ ਗਊ ਦਾ ਮਾਸ ਚਾਅ ਨਾਲ ਖਾਂਦੇ ਰਹੇ। ਸਾਡਾ ਧਰਮ, ਸਾਡਾ ਇਤਿਹਾਸ, ਸਾਡਾ ਫਲਸਫਾ ਹਿੰਦੂ ਤੋਂ, ਬ੍ਰਾਹਮਣ ਤੋਂ, ਹਿੰਦੂਇਜ਼ਮ ਤੋਂ ਬਿਲਕੁਲ ਵੱਖਰਾ ਤੇ ਆਜ਼ਾਦ ਆ। ਸਾਡਾ ਬ੍ਰਾਹਮਣ ਨਾਲ ਜਾਂ ਹਿੰਦੂ ਨਾਲ ਕੋਈ ਕਿਸੇ ਕਿਸਮ ਦਾ ਲਿੰਕ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਮੁਕਤਸਰ ਸਾਹਿਬ ਦੀ ਧਰਤੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦਾਅਵਾ ਕੀਤਾ ਸੀਗਾ ਕਿ ਜਿਹੜਾ 328 ਪਾਵਨ ਸਰੂਪ ਆ ਜਿਨ੍ਹਾਂ ਦੇ ਗਾਇਬ ਹੋਣ ਦਾ ਚਰਚਾ ਹੈ, ਜਿਨ੍ਹਾਂ ਦੇ ਲਈ ਜਾਂਚ ਟੀਮ ਬਣੀ ਹੈ, ਕਿ ਸਾਡੀ ਜਾਂਚ ਟੀਮ ਨੇ ਉਹਦੇ ਚੋਂ 169 ਲਾਪਤਾ ਸਰੂਪ ਬਰਾਮਦ ਕਰ ਲਏ ਆ। ਤੇ ਇਹ ਸਰੂਪ ਉਹਨਾਂ ਨੇ ਦੱਸਿਆ ਸੀ ਬਈ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਜਿਹੜਾ ਮਜਾਰਾ, ਰਾਜਾ ਸਾਹਿਬ ਦਾ ਮਜਾਰਾ, ਉਸ ਸਥਾਨ ਤੇ ਆ ਰਾਜਾ ਸਾਹਿਬ ਨਾਭ ਕਮਲ, ਇਸ ਸਥਾਨ ਦੇ ਉੱਤੇ ਇਹ ਗੱਲ ਦੱਸੀ ਸੀ। ਪਰ ਅੱਜ ਇਹ ਸਾਰੀ ਗੱਲ ਜਿਹੜੀ ਆ ਉਹ ਪਲਟਦੀ ਜੀ ਦਿਖ ਰਹੀ ਆ ਤੇ ਲੱਗਦਾ ਇਉਂ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਉੱਤੇ ਪੰਜਾਬ ਸਰਕਾਰ ਨੂੰ ਯੂ ਟਰਨ, ਜਿਹਨੂੰ ਕਹਿੰਦੇ ਆ ਨਾ ਯੂ ਟਰਨ, ਉਹ ਲੈਣਾ ਪਊਗਾ। ਅੱਜ ਉਸ ਜਗ੍ਹਾ ਦੇ ਰਾਜਾ ਸਾਹਿਬ ਨਾਭ ਕਮਲ ਟਰਸਟ ਦੇ ਜਿੰਨੇ ਅਹੁਦੇਦਾਰ ਨੇ ਉਹਨਾਂ ਨੇ ਬੜੀ ਗਹਿ ਗੱਚ ਤੱਥਾਂ ਦੇ ਨਾਲ ਜੋੜ ਕੇ ਪੂਰੀ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਸਾਰੀ ਗੱਲ ਦੱਸੀ ਆ ਕਿ ਇਹ ਜਿਹੜੇ ਸਾਡੇ ਕੋਲ ਇੱਥੇ ਸਰੂਪ ਨੇ ਉਹਨਾਂ ਵਿੱਚੋਂ ਕਿਹੜਾ ਸਰੂਪ ਕਦੋਂ ਆਇਆ ਤੇ ਸਾਡੇ ਕੋਲ ਹਰ ਸਰੂਪ ਦਾ ਪੂਰਾ ਰਿਕਾਰਡ। ਬੜੀ ਲੰਬੀ ਚੌੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਜਿਹੜੀ ਉਸ ਮੌਕੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ, ਖਾਸ ਤੌਰ ਤੇ ਮੁੱਖ ਮੰਤਰੀ ਦੇ ਦਾਅਵਿਆਂ ਦੇ ਪਰਖੱਚੇ ਉਡਾਏ ਨੇ, ਉਹਦੇ ਤੋਂ ਬੜਾ ਮਾਹੌਲ ਦੇ ਵਿੱਚ ਇੱਕ ਹਾਸੋਹੀਣੀ ਜੀ ਪੋਜੀਸ਼ਨ ਬਣ ਗਈ ਆ ਮੁੱਖ ਮੰਤਰੀ ਦੀ। ਦੂਜੇ ਪਾਸੇ ਜਿਹੜਾ ਉਸ ਇਲਾਕੇ ਦਾ MLA ਆ, ਪਹਿਲਾਂ ਤਾਂ ਉਹ ਅਕਾਲੀ ਦਲ ਬਾਦਲ ਦਾ ਬੰਦਾ ਸੀ, ਹੁਣ ਉਹਨੇ ਆਪਦੀ ਵਫਾਦਾਰੀ ਆਮ ਆਦਮੀ ਪਾਰਟੀ ਨਾਲ ਜੋੜੀ ਹੋਈ ਆ ਤੇ ਚੇਅਰਮੈਨ ਵੀ ਆ ਇਹਨਾਂ ਦਾ ਡਾਕਟਰ ਸੁੱਖੀ ਕਰਕੇ, ਡਾਕਟਰ ਸੁਖਵਿੰਦਰ ਕੁਮਾਰ ਸੁੱਖੀ। ਉਹ ਵੀ
ਮੁੱਖ ਮੰਤਰੀ ਦੇ ਦਾਅਵਿਆਂ ਦੇ ਉਲਟ ਉਹ ਜਿਹੜਾ ਰਾਜਾ ਜੀ ਦਾ ਮਜਾਰਾ ਤੇ ਉਹ ਟਰਸਟ ਬਣਿਆ ਹੋਇਆ, ਜਿੱਥੇ ਇਹ ਜਗ੍ਹਾ ਜਿਹਦੀ ਆਪਾਂ ਕੱਲ ਗੱਲ ਕਰਦੇ ਸੀ, ਉਸ ਸਥਾਨ ਦੇ ਹੱਕ ਵਿੱਚ, ਉਥੋਂ ਦੇ ਪ੍ਰਬੰਧਕਾਂ ਦੇ ਹੱਕ ਵਿੱਚ ਭੁਗਤਿਆ। ਖਾਸ ਗੱਲ ਇਹ ਹੈ ਕਿ ਚਲੋ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਤਾਂ ਹੁਣ ਵਿਚਾਲੇ ਇੱਕ ਤਰੀਕੇ ਨਾਲ ਵਿਚੋਲਗਰੀ ਜੀ ਕਰਦਾ ਦਿਖ ਰਿਹਾ ਕਿ ਕਿਸੇ ਤਰੀਕੇ ਨਾਲ ਟਰਸਟ ਵਾਲਿਆਂ ਦਾ ਗੁੱਸਾ ਠੰਡਾ ਕਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਹਨਾਂ ਦੀ ਇੱਕ ਮੁਲਾਕਾਤ ਕਰਵਾ ਦਈਏ। ਪਰ ਅੱਜ ਟਰਸਟ ਦੇ ਮੈਂਬਰਾਂ ਨੇ, ਅਹੁਦੇਦਾਰਾਂ ਨੇ ਪੂਰੇ ਉਸ ਇਲਾਕੇ ਦੇ ਦੁਆਬੇ ਦੇ, ਖਾਸ ਤੌਰ ਦੇ ਉੱਤੇ ਜਿਹੜੇ ਐਮਐਲਏ ਐਮਪੀ ਜਾਂ ਆਮ ਆਦਮੀ ਪਾਰਟੀ ਦੇ ਅਧਿਕਾਰੀ ਨੇ, ਅਹੁਦੇਦਾਰ ਨੇ, ਉਹਨਾਂ ਨੂੰ ਲਲਕਾਰਿਆ ਤੇ ਵੰਗਾਰਿਆ ਵਾ ਵੀ ਇਸ ਮੌਕੇ ਤੁਹਾਡੀ ਲੋੜ ਆ ਸਾਨੂੰ, ਸਾਡੇ ਵਿਸ਼ਵਾਸ ਨੂੰ, ਸਾਡੀ ਸ਼ਰਧਾ ਨੂੰ ਪੂਰੀ ਤਰ੍ਹਾਂ ਇੱਕ ਤਰੀਕੇ ਨਾਲ ਦੁਨੀਆ 'ਚ ਨਿਸ਼ਾਨੇ ਤੇ ਲੈ ਜਾਂਦਾ ਮੁੱਖ ਮੰਤਰੀ ਨੇ। ਕਿਉਂਕਿ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰ ਸੁਣੀ ਗਈ ਕਿ ਮੁੱਖ ਮੰਤਰੀ ਦਾਅਵਾ ਕਰ ਰਿਹਾ ਕਿ ਇਹ ਜਿਹੜੇ ਪਾਵਨ ਗਾਇਬ ਹੋਏ ਸਰੂਪ ਨੇ, ਇਹਨਾਂ ਵਿੱਚੋਂ ਬਹੁਤੇ ਤਾਂ 169 ਜਿਹੜੇ ਨੇ ਉਹ ਤਾਂ ਜੀ ਉੱਥੇ ਨੇ, ਰਾਜਾ ਸਾਹਿਬ ਨਾਭ ਕਮਲ ਜਿਹੜਾ ਟਰਸਟ ਵਾ, ਵੀ ਉੱਥੇ ਇਹ ਸਰੂਪਾਂ ਦੇ ਖਬਰ ਦੇ ਨਾਲ ਲੋਕਾਂ 'ਚ ਗੁੱਸਾ ਆ ਸਕਦਾ, ਲੋਕ ਸਾਡੇ ਇਸ ਸਥਾਨ ਦੇ ਖਿਲਾਫ ਕੋਈ ਵੀ ਐਕਸ਼ਨ ਕਰ ਸਕਦੇ ਆ। ਕਾਫੀ ਉਹਨਾਂ ਦੇ ਵਿੱਚ ਇਹ ਗੱਲਾਂ ਸੀ ਜਿਹਦਾ ਮੁੱਖ ਭਾਵ ਇਹ ਸੀ ਕਿ ਹੁਣ ਆਮ ਆਦਮੀ ਪਾਰਟੀ ਵਾਲਿਓ ਆਓ ਸਾਹਮਣੇ, ਕਿਉਂਕਿ ਤੁਸੀਂ ਵੋਟਾਂ ਵੇਲੇ ਇੱਥੇ ਆ ਕੇ ਦਿਖਾਉਂਦੇ ਹੋ ਵੀ ਸਾਨੂੰ ਵੋਟਾਂ ਪਾਓ ਤੇ ਅੱਜ ਸਾਨੂੰ ਤੁਹਾਡੀ ਲੋੜ ਆ। ਮਾਮਲਾ ਕਾਫੀ ਪੈਚੀਦਾ ਹੋ ਗਿਆ। ਜਿਹੜੀ ਅੱਜ ਦੀ ਸਾਰੀ ਕਾਰਗੁਜ਼ਾਰੀ ਚੱਲਦੀ ਆ ਉਹ ਹੈਗੀ ਆ ਸਿਆਸਤ ਦਾ, ਵੋਟਾਂ ਦਾ ਹਿਸਾਬ ਕਿਤਾਬ। ਤੋ ਵੋਟਾਂ ਲੈਣ ਦੇ ਹਿਸਾਬ ਨਾਲ ਤਾਂ ਇੱਥੇ ਗੁੱਟ ਕੇ ਹੱਥ 'ਚ ਫੜ ਕੇ ਸੌਹਾਂ ਖਾ ਲੈਂਦੇ ਆ ਵੀ ਨਸ਼ਾ ਖਤਮ ਕਰ ਦਿਆਂਗੇ, ਕੋਈ ਕਹਿੰਦਾ ਅਸੀਂ ਬਰਗਾੜੀ ਤੇ ਬਹਿਬਲ ਦਾ ਇਨਸਾਫ ਦੇ ਦਿਆਂਗੇ। ਤੇ ਇਹਨਾਂ ਨੇ ਵੀ ਕੱਲ ਮੁਕਤਸਰ ਦੀ ਧਰਤੀ ਤੇ ਜਿਹੜੀ ਇਹ ਗੱਲ ਕੀਤੀ ਸੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹ ਕੀਤੀ ਤਾਂ ਇਸ ਹਿਸਾਬ ਨਾਲ ਹੀ ਸੀ ਵੀ ਸਿੱਖ ਖਾਸ ਤੌਰ ਤੇ ਜਿਨ੍ਹਾਂ ਨੂੰ ਇਹ ਬਹੁਤ ਮਨ ਦੇ ਵਿੱਚ ਹੈ ਕਿ ਜਿਹੜੇ ਪਾਵਨ ਸਰੂਪ ਆ ਉਹਨਾਂ ਦਾ ਕੁਝ ਪਤਾ ਲੱਗਣਾ ਚਾਹੀਦਾ, ਉਹਨਾਂ ਨੂੰ ਅਸੀਂ ਖੁਸ਼ ਕਰ ਲਵਾਂਗੇ, ਉਹਨਾਂ ਦੇ ਮਨ ਨੂੰ ਤਸੱਲੀ ਹੋਊਗੀ। ਕੱਲ ਜਦੋਂ ਇਹ ਖਬਰ ਸੁਣੀ ਲੋਕਾਂ 'ਚ ਇਸ ਗੱਲ ਦੀ ਤਸੱਲੀ ਹੋਈ ਵੀ ਸੀ, ਪਰ ਅੱਜ ਇਹ ਸਾਰੀ ਗੱਲ ਪਲਟ ਗਈ ਹੈ। ਉਹ ਜਿਸ ਤਰੀਕੇ ਨਾਲ ਇਹਦਾ ਵਿਰੋਧ ਹੋ ਰਿਹਾ ਕਿ ਮੁੱਖ ਮੰਤਰੀ ਨੇ ਝੂਠ ਬੋਲਿਆ, ਜਿਸ ਤਰੀਕੇ ਨਾਲ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਇਸ ਮੌਕੇ ਮੇਨ ਅਹੁਦੇਦਾਰ ਆ, ਐਮਐਲਏ ਹਲਕੇ ਦਾ, ਇਹ ਸਾਰੀ ਗੱਲ ਤੋਂ ਲੱਗਦਾ ਕਿ ਮੁੱਖ ਮੰਤਰੀ ਬਹੁਤ ਬੁਰੀ ਤਰ੍ਹਾਂ ਘਿਰ ਚੁੱਕਿਆ ਹੈ। ਤੇ ਇਹ ਗੱਲ ਜਿਹੜੀ ਜਾਂਚ ਟੀਮ ਦੇ ਸਿਰ ਦੇ ਉੱਤੇ ਸਿਹਰਾ ਬੰਨ੍ਹ ਕੇ ਜਾਂ ਇਹ ਗੱਲ ਇਉਂ ਜਚਾਉਣੀ ਕਿ ਦੇਖੋ ਜੀ ਅਸੀਂ ਤਾਂ ਬਹੁਤ ਵੱਡੇ ਸਿੱਖਾਂ ਤੇ ਇਹ ਜਿਹੜੀ ਸ਼੍ਰੋਮਣੀ ਕਮੇਟੀ ਵਾਲੇ ਆ, ਬਾਦਲ ਦਲ ਵਾਲੇ ਆ, ਇਹ ਤਾਂ ਐਵੇਂ ਹੀ ਮਾਰੀ ਜਾਂਦੇ ਆ, ਗੱਲ ਬਿਲਕੁਲ ਉਲਟ ਗਈ ਹੈ। ਖੈਰ ਅੱਜ ਵੀ ਸਿੱਖ ਕੌਮ ਦੀ ਇਹ ਮੰਗ ਹੈ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਜਿਹੜਾ ਪਾਵਨ ਸਰੂਪਾਂ ਦਾ ਮਸਲਾ ਹੈ ਉਹ ਕਿਸੇ ਤਣ ਪੱਤਣ ਲੱਗਣਾ ਚਾਹੀਦਾ। ਕੋਈ ਜਾਂਚ ਟੀਮ ਦਾ ਵਿਰੋਧ ਨਹੀਂ ਕਰਦਾ, ਉਲਟਾ ਅਕਾਲ ਤਖਤ ਸਾਹਿਬ ਨੇ ਵੀ ਹੁਣ ਤਾਂ ਸ਼੍ਰੋਮਣੀ ਕਮੇਟੀ ਨੂੰ ਕਹਿਤਾ ਵੀ ਜਾਂਚ ਸਹਿਯੋਗ ਕਰੋ। ਸੋ ਜਿਹੜੀ ਇਸ ਵੇਲੇ ਆਮ ਆਦਮੀ ਪਾਰਟੀ ਆ ਉਹਦੇ ਉੱਤੇ ਇਸ ਮੌਕੇ ਬਹੁਤ ਭਾਰੀ ਦਬਾਅ ਆ, ਪਹਿਲਾਂ ਹੀ ਉਹਦੇ ਤੇ ਨਿਸ਼ਾਨਾ ਆ ਕਿ ਤੁਸੀਂ ਬਰਗਾੜੀ ਬਾਈਬਲ ਦੀਆਂ ਗੱਲਾਂ ਕਰਕੇ, ਇਨਸਾਫ ਦੇਣ ਦੀਆਂ ਗੱਲਾਂ ਕਰਕੇ ਉਹ ਤੋਂ ਮੁੱਕਰ ਚੁੱਕੇ ਹੋ। ਇੱਥੋਂ ਤੱਕ ਕਿ ਜਿੰਨੇ ਜਿਹੜੀਆਂ ਬੇਅਦਬੀਆਂ ਦੇ ਮੁਕੱਦਮੇ ਚੱਲਦੇ ਆ ਉਹ ਸਾਰੇ ਲਮਕਾ ਛੱਡੇ, ਜਿਵੇਂ ਇਹ ਕਹਿ ਰਹੇ ਹੋਣ ਕਿ ਜਦੋਂ ਗਵਾਹ ਮੁੱਕਰਨ ਵਾਲੇ ਮੁੱਕਰ ਗਏ ਉਦੋਂ ਦੇਖਾਂਗੇ, ਹੁਣ ਛੱਡੋ ਪਰਾਂ ਇਹਨੂੰ ਗੱਲ ਨੂੰ, ਜਿਵੇਂ ਗਵਾਹਾਂ ਨੂੰ ਮੁਕਰਾਉਣ ਲਈ ਦੂਜੀ ਧਿਰ ਨੂੰ ਪੂਰਾ ਖੁੱਲਾ ਮੌਕਾ ਦਿੱਤਾ ਜਾ ਰਿਹਾ ਹੋਵੇ। ਇੱਥੋਂ ਤੱਕ ਕਿ ਇਹਨਾਂ ਮੁਕੱਦਮਿਆਂ ਦੇ ਵਿੱਚ ਪ੍ਰਦੀਪ ਕਲੇਰ ਵਰਗਾ ਅਹਿਮ ਜਿਹੜਾ ਜਿਹਨੇ ਅਕਵਾਲ ਕੀਤੇ ਸੀ ਵੱਡੇ ਪਿਛਲੇ ਸਾਲ, ਉਹਦੀ ਵੀ ਕਿ ਮੁੜ ਕੇ ਵਾਈ ਧਾਈ ਨਹੀਂ। ਸੋ ਐਵੇਂ ਹੀ ਮੌੜ ਮੰਡੀ ਵਾਲਾ ਮਾਮਲਾ, ਐਵੇਂ ਡੇਰਾ ਸਰਸਾ ਨਾਲ ਜਾਂ ਹੋਰ ਇਹੋ ਜਿਹੀਆਂ ਜਿਹੜੀਆਂ ਪੰਜਾਬ 'ਚ ਬੇਅਦਬੀਆਂ ਹੋਈਆਂ, ਸਾਰੇ ਮਾਮਲਿਆਂ ਦੇ ਉੱਤੇ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਬੈਕਫੁੱਟ ਤੇ ਹੈ। ਤੇ ਇਸ ਮਾਮਲੇ ਵਿੱਚ ਵੀ ਜਿਹੜੀ ਇਹਨਾਂ ਦੀ ਪ੍ਰਾਪਤੀ ਸੀ ਉਹਦੇ ਉੱਤੇ ਤਾਂ ਕਾਟੀ ਲੱਗ ਗਈ, ਕੁਐਸਚਨ ਚਿੰਨ ਹੋ ਗਿਆ। ਸੋ ਲੱਗਦਾ ਇਹੀ ਆ ਕਿ ਇਹ ਜਿਹੜਾ ਗਾਇਬ ਹੋਏ ਪਾਵਰ ਸਰੂਪਾਂ ਵਾਲਾ ਮਾਮਲਾ, ਇਹਦੇ ਵਿੱਚ ਵੀ
ਸਰਕਾਰ ਜਿਹੜੀ ਆ ਇੱਕ ਵਾਰੀ ਫੇਰ ਬੁਰੀ ਤਰ੍ਹਾਂ ਘਿਰ ਚੁੱਕੀ ਹੈ। ਅੱਜ ਜਿਸ ਮੌਕੇ ਉਸ ਸਥਾਨ ਵਾਲੇ ਜਿਹੜੇ ਗੁਰਦੁਆਰਾ ਮਾਫ ਕਰਨਾ ਰਾਜਾ ਨਾਭ ਕਮਲ ਸਾਹਿਬ ਜਿਹੜਾ ਮਜਾਰਾ ਰਾਜਾ ਜੀ ਦਾ ਮਜਾਰਾ ਕਹਿੰਦੇ ਆ ਉਹਨੂੰ, ਨਵਾਂਸ਼ਹਿਰ ਇਲਾਕੇ ਦਾ ਜਿਹੜਾ ਸਥਾਨ ਆ, ਜਦੋਂ ਉਹਦੇ ਅਹੁਦੇਦਾਰ ਉਧਰ ਪ੍ਰੈਸ ਕਾਨਫਰੰਸ ਕਰ ਰਹੇ ਸੀ, ਐਨ ਉਸੇ ਮੌਕੇ ਮੁੱਖ ਮੰਤਰੀ ਅੰਮ੍ਰਿਤਸਰ ਪਹੁੰਚੇ ਹੋਏ ਸੀ ਪੂਰੇ ਦਲ ਬਲ ਦੇ ਨਾਲ, ਪੂਰੇ ਚੱਪੇ ਚੱਪੇ ਦੇ ਉੱਤੇ ਇੱਥੇ ਪੁਲਿਸ ਵਾਲੇ ਸਿਵਲ ਕੱਪੜਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਦਰਬਾਰ ਸਾਹਿਬ ਤੋਂ ਬਾਹਰ ਵੀ ਤੇ ਦਰਬਾਰ ਸਾਹਿਬ ਦੇ ਅੰਦਰ ਵੀ ਸੀ, ਤੇ ਬਹੁਤ ਹੀ ਜ਼ਿਆਦਾ ਮਾੜਾ ਜਾਣੀ ਕਿ ਪ੍ਰਭਾਵ ਪੈ ਰਿਹਾ ਸੀ। ਜਿਵੇਂ ਖਾਸ ਤੌਰ ਤੇ ਜਿਹੜੇ ਚਮਚੇ ਨੇ ਮੀਡੀਆ ਵਾਲੇ, ਉਹਨਾਂ ਨੇ ਤਾਂ ਸਵੇਰ ਤੋਂ ਐ ਹੱਲਾ ਬੋਲਿਆ ਹੋਇਆ ਸੀ ਵੀ ਜਿਵੇਂ ਅੱਜ ਬਸ ਪਤਾ ਨਹੀਂ ਕੀ ਹੋ ਜਾਣਾ, ਅੱਜ ਆ ਰਿਹਾ ਵਾ, ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕਿਲਾ ਸਾਰ ਕਰਨਾ ਹੋਵੇ। ਸਵੇਰ ਤੋਂ ਜਿੰਨੀ ਹਾਈਪ, ਜਿੰਨੀ ਭੈੜੀ ਤਰੀਕੇ ਦੀ ਰਿਪੋਰਟਿੰਗ ਅੱਜ ਦੇਖਣ ਨੂੰ ਮਿਲੀ ਆ, ਮਤਲਬ ਕਿ ਅੱਜ ਚੇਤਾ ਆ ਰਿਹਾ ਵੀ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਕਿਵੇਂ ਮੀਡੀਆ ਵਾਲਿਆਂ ਨੂੰ ਫਿਰ ਨੱਥ ਪਾਈ ਸੀ। ਜਿੰਨਾ ਘਟੀਆਪਣ, ਜਿੰਨੀ ਨੀਚਤਾ YouTube ਚੈਨਲਾਂ ਵਾਲੇ ਲਗਾਤਾਰ ਜਿਹੜੇ ਰਿਪੋਰਟਿੰਗ ਕਰਦੇ ਵਕਤ ਦਿਖਾ ਰਹੇ ਸੀ, ਤੇ ਇਹਨਾਂ ਨੂੰ ਨਾ ਸਿੱਖ ਜਜ਼ਬਾਤਾਂ ਦੀ ਕੋਈ ਸਮਝ ਹੈ, ਨਾ ਕੋਈ ਅਕਲ ਆ। ਅਕਾਲ ਤਖਤ ਸਾਹਿਬ ਦੇ ਬਾਰੇ ਜਾਂ ਗੁਰੂ ਸਾਹਿਬਾਨ ਦੇ ਬਾਰੇ ਬੋਲਣ ਮੌਕੇ ਕੀ ਕਰਨਾ ਕੀ ਨਹੀਂ ਕਹਿਣਾ, ਨਾ ਕੋਈ ਰੋਕਦਾ ਟੋਕਦਾ, ਅੰਨੀ ਦੇ ਇੱਥੇ ਜਬੜੀਆਂ ਮਾਰੀ ਜਾਂਦੇ ਆ, ਤੇ ਇਉਂ ਮਤਲਬ ਵੀ ਜਿਵੇਂ ਕੋਈ ਗੱਲ ਕਹਿਣ ਸੁਣਨ ਵਾਲੀ ਰਹੀ ਹੋਈ ਨਹੀਂ। ਸੋ ਸਵੇਰ ਦੇ ਟਾਈਮ ਮਤਲਬ ਸਵੇਰੋਂ 6-7 ਵਜੇ ਤੋਂ ਕੰਮ ਚੱਕਤਾ ਇਹਨਾਂ ਨੇ, ਚੈਨਲਾਂ ਵਾਲਿਆਂ ਨੇ। ਅੱਜ ਮੁੱਖ ਮੰਤਰੀ ਇੱਥੇ ਪੈਰ ਧਰੂਗਾ, ਮੁੱਖ ਮੰਤਰੀ ਇੱਧਰ ਦੀ ਲੰਘੂਗਾ, ਮੁੱਖ ਮੰਤਰੀ ਦਾ ਆਹ ਹੋ ਜੂ, ਮੁੱਖ ਮੰਤਰੀ ਦਾ ਉਹ ਹੋ ਜੂ, ਜਾਣੀ ਕਿ ਜਿਵੇਂ ਕੋਈ ਤਮਾਸ਼ਾ ਹੋਵੇ ਕਿ ਇਹਦੇ ਵਿੱਚ ਜਿਹੜਾ ਮੇਨ ਜਮੂਰਾ ਉਹਦੇ ਵੱਲ ਲੋਕਾਂ ਦਾ ਧਿਆਨ ਖਿੱਚਣਾ ਹੋਵੇ। ਇਹ ਬਹੁਤ ਹੀ ਨੀਚਤਾ ਵਾਲਾ ਅੱਜ ਦਾ ਘਟੀਆਪਣ ਸੀਗਾ ਇਹ ਮੀਡੀਆ ਵਾਲਿਆਂ ਦਾ। ਜੇ ਇਹ ਆਮ ਆਦਮੀ ਪਾਰਟੀ ਦਾ ਜਾਂ ਪੰਜਾਬ ਸਰਕਾਰ ਦਾ ਸੋਚਿਆ ਸਮਝਿਆ ਸਟੈਪ ਹੈ, ਇਹ ਉਦੋਂ ਵੀ ਘਟੀਆ ਗੱਲ ਆ। ਵੈਸੇ ਲੋਕਾਂ 'ਚ ਖਾਦਸ਼ਾ ਇਹੀ ਆ ਕਿ ਇਹ ਸਾਰੇ ਬਕਾਊ ਚੈਨਲ ਨੇ ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਵੀ ਹਰ ਹੀਲੇ ਹਰ ਮੌਕੇ ਭਗਵੰਤ ਮਾਨ ਜਿੰਦਾਬਾਦ ਕਰੀ ਜਾਣਾ। ਜਿਵੇਂ ਦਿੱਲੀ ਵਾਲਿਆਂ ਨੇ ਕੁਝ ਚੈਨਲ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ, ਉਹ ਕਹਿੰਦੇ ਆ ਮੋਦੀ ਸਾਹਿਬ ਜਿੰਦਾਬਾਦ, ਇੱਧਰ ਭਗਵੰਤ ਮਾਨ ਜਿੰਦਾਬਾਦ। ਉਹ ਇਹਨਾਂ ਚੈਨਲਾਂ ਦੇ ਘਟੀਆਪਣ ਨੇ ਸਵੇਰ ਤੋਂ ਹੀ ਲੋਕਾਂ ਨੂੰ ਬੜਾ ਦੁਖੀ ਜਿਹਾ ਕੀਤਾ ਹੋਇਆ ਸੀ। ਤੇ ਜਦੋਂ ਲੋਕ ਦੇਖਦੇ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਜਾਂ ਬਾਹਰ ਸਿਵਲ ਕੱਪੜਿਆਂ ਦੇ ਵਿੱਚ, ਕਿਉਂਕਿ ਪੁਲਸੀਆਂ ਦੀ ਤਾਂ ਅੱਡੀ ਪਛਾਣ ਆ ਜਾਂਦੀ ਆ, ਭਾਵੇਂ ਉਹ ਸਿੱਖਾਂ ਦੇ ਘਰੇ ਜੰਮੇ ਹੋਏ ਨੇ, ਪਰ ਉਹਨਾਂ ਨੂੰ ਦੇਖ ਕੇ ਨਫ਼ਰਤ ਜੀ ਤਾਂ ਇੱਕ ਮਨ ਚ ਆਉਂਦੀ ਹੋਈ ਆ। ਖਾਸ ਤੌਰ ਤੇ ਪੰਜਾਬ ਪੁਲਿਸ ਦਾ ਜਿਹੜਾ ਬੁੱਚੜਪੁਣਾ ਉਹ ਤਾਂ ਸਾਰਿਆਂ ਦੇ ਸਾਹਮਣੇ ਆ। ਹਾਲਾਂਕਿ ਕਈ ਦਾਅਵਾ ਬੜਾ ਕਰਦੇ ਹੁੰਦੇ ਨੇ ਕਿ ਮੈਂ ਤਾਂ ਪਾਠ ਬੜਾ ਕਰਦਾ ਜਾਂ ਜੇ ਆ ਉਹ ਆ, ਪਰ ਜਦੋਂ ਕਰਤਾਰ ਦੀ ਗੱਲ ਆਉਂਦੀ ਆ ਤਾਂ ਉਦੋਂ ਸਾਡਾ ਤਾਂ ਵਾਹ ਪਿਆ ਹੋਇਆ ਜਿਸ ਤਰੀਕੇ ਦਾ ਇਹ ਨੀਚਤਾ ਵਾਲਾ ਵਿਹਾਰ ਕਰਦੇ ਹੁੰਦੇ ਆ। ਸੋ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪੱਗਾਂ ਲਾਲ ਪੀਲੀਆਂ ਬੰਨ੍ਹ ਕੇ ਉੱਥੇ ਬਹੁਤ ਪੁਲਿਸੀਏ ਅੱਜ ਪਹੁੰਚੇ ਹੋਏ ਸੀ। ਜਦੋਂ ਇਹ ਭਗਵੰਤ ਮਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਗਿਆ, ਉਸ ਮੌਕੇ ਬਹੁਤ ਸਾਰੇ ਸ਼ਰਧਾਲੂ ਸਿੱਖਾਂ ਦੇ ਮਨ ਵਿੱਚ, ਦਿਲ ਵਿੱਚ, ਇੱਥੋਂ ਤੱਕ ਕਿ ਲੋਕਾਂ ਨੇ ਕਮੈਂਟ ਵੀ ਇਹੋ ਜਿਹੇ ਕੀਤੇ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਕਿ ਹੁਣ ਦੇਖਾਂਗੇ ਕੀ ਕਰਦਾ ਤੋਂ ਭਾਵ ਕੀ ਹੈ। ਪਿਛਲੇ 1.5-2 ਸਾਲ ਤੋਂ ਲਗਾਤਾਰ ਇਹ ਕੂੜ ਪ੍ਰਚਾਰ ਕਰ ਰਿਹਾ ਕਿ ਗੁਰੂ ਦੀਆਂ ਗੋਲਕਾਂ 'ਚ ਮਾਇਆ ਨਹੀਂ ਪਾਉਣੀ ਚਾਹੀਦੀ। ਇਹ ਬਹੁਤ ਮਾੜਾ ਕੰਮ ਆ ਜਿਹੜਾ ਆਪਾਂ ਇਹਨਾਂ ਗੋਲਕਾਂ 'ਚ ਮਾਇਆ ਪਾਉਂਦੇ ਆ, ਤੇ ਇਹ ਫਿਰ ਮਾਇਆ ਜਿਹੜੀ ਆ ਇਹ ਐਂ ਕਰਦੇ ਆ ਉਹ ਕਰਦੇ ਆ। ਅੱਜ ਲੋਕਾਂ ਨੂੰ ਇਹ ਸੀ ਕਿ ਅੱਜ ਦੇਖਦੇ ਆ ਫਿਰ ਕੀ ਕਰਦਾ। ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਮੌਕੇ ਭਗਵੰਤ ਮਾਨ ਨੇ ਮਾਇਆ ਗੁਰੂ ਦੀ ਗੋਲਕ 'ਚ ਪਾਈ ਤਾਂ ਉਸ ਮੌਕੇ ਲੋਕਾਂ ਦੇ ਦਿਲ ਦਿਮਾਗ ਵਿੱਚ ਉਹਦੇ ਪਿਛਲੇ ਸਾਰੇ ਬਿਆਨ ਘੁੰਮ ਰਹੇ ਸੀ, ਜਦੋਂ ਉਹ ਲੋਕਾਂ ਨੂੰ ਪ੍ਰੇਰਨਾ ਦੇ ਰਿਹਾ ਸੀ ਕਿ ਜੀ ਗੁਰੂ ਦੀ ਗੋਲਕ 'ਚ ਮਾਇਆ ਨਹੀਂ ਪਾਈ ਦੀ ਹੁੰਦੀ। ਹਾਲਾਂਕਿ ਇਹ ਦਸਵੰਧ ਦੀ ਪਰੰਪਰਾ ਵਾ, ਇਹ ਗੁਰੂ ਕਾਲ ਵੇਲੇ ਤੋਂ ਪ੍ਰਥਾ ਚੱਲੀ ਆਉਂਦੀ ਹੈ। ਗੁਰੂ ਸਾਹਿਬਾਨ ਵੇਲੇ ਤੋਂ ਲੈ ਕੇ ਅੱਜ ਤੱਕ ਬੜੇ ਇਹੋ ਜਿਹੇ ਘਟਨਾਕ੍ਰਮ ਨੇ ਜਦੋਂ ਕਿਸੇ ਨੇ ਅਮਾਨਤ ਵਿੱਚ ਖਿਆਨਤ ਕੀਤੀ ਹੋਵੇ। ਮਸੰਦਾਂ ਵਾਲੀ ਗੱਲ ਤਾਂ ਆਪਾਂ ਕਰਦੇ ਹੀ ਆ, ਹੋਰ ਬੜੀਆਂ ਗੱਲਾਂ ਨੇ ਜੇ ਕੋਈ ਇਤਿਹਾਸ ਤੇ ਨਜ਼ਰ ਮਾਰੇ, ਪਰ ਕਦੇ ਵੀ ਕਿਸੇ ਵੀ ਵੇਲੇ ਇਹ ਨਹੀਂ ਕਿਹਾ ਗਿਆ ਕਿ ਜਿਹੜੀ ਆ ਦਸਵੰਧ ਦੀ ਪ੍ਰਥਾ ਇਹ ਬੰਦ ਕਰ ਦਿੱਤੀ ਜਾਵੇ। ਗੁਰੂ ਘਰਾਂ ਦੇ ਪ੍ਰਬੰਧ ਕਿਵੇਂ ਚੱਲਣੇ ਆ ਫਿਰ ਜੇ ਅਸੀਂ ਗੁਰੂ ਦੀ ਗੋਲਕਾ ਜਿਹੜੀ
ਉਹਦੇ ਨਾਲ ਆਪਾਂ ਕਹੀਏ ਵੀ ਇਹ ਖਤਮ ਕਰ ਦਿਓ। ਤੇ ਅੱਜ ਜਦੋਂ ਉਹ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਫੋਟੋ ਆਈ ਆ ਪਹਿਲੀ, ਉਦੋਂ ਹੀ ਇੱਕ ਸੱਜਣ ਦਾ ਲਿਖਿਆ ਹੋਇਆ ਕਮੈਂਟ ਮੈਂ ਪੜ੍ਹ ਰਿਹਾ ਸੀ, ਉਹਨੇ ਸਿੱਧਾ ਲਿਖਿਆ ਹੋਇਆ ਸੀ ਵੀ ਇਹੀ ਉਹ ਬੰਦਾ ਨਾ ਜਿਹੜਾ ਕਹਿੰਦਾ ਹੁੰਦਾ ਸੀਗਾ ਵੀ ਇਸ ਜਥੇਦਾਰ ਨੂੰ ਤਾਂ ਮਾਨਤਾ ਹੀ ਨਹੀਂ ਮਿਲੀ ਹੋਈ ਕਿਸੇ ਤੋਂ, ਹੁਣ ਇੱਥੇ ਕੀ ਕਰਨ ਬੈਠਾ। ਸੋ ਅੱਜ ਭਗਵੰਤ ਮਾਨ ਦੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਆਉਣ ਦੇ ਬਾਰੇ ਜਿਹੜਾ ਮਾਹੌਲ, ਜਿਹੜਾ ਨੈਰੇਟਿਵ ਉਹਦੇ ਗੋਦੀ ਮੀਡੀਆ ਨੇ ਸਿਰਜਣਾ ਚਾਹਿਆ, ਉਹ ਵੱਖਰੀ ਗੱਲ ਹੈ। ਪਰ ਅੱਜ ਫੇਰ ਸਾਬਤ ਹੋ ਗਿਆ ਕਿ ਬੇਸ਼ੱਕ ਬਾਦਲਕਿਆਂ ਨੇ ਸਾਡੀਆਂ ਸੰਸਥਾਵਾਂ ਦਾ ਨਾਸ਼ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਸਾਡੇ ਸਿਰਮੌਰ ਸੰਸਥਾਵਾਂ ਜਿਹੜੀਆਂ ਨੇ ਸਾਡੀ ਕੌਮ ਦੀਆਂ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਇਹਨਾਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਗ੍ਰਹਿਣ ਲਾ ਦਿੱਤਾ ਬਾਦਲਕਿਆਂ ਨੇ। ਜਥੇਦਾਰ ਦੀ ਜਾਂ ਹੁਕਮਨਾਮੇ ਦੀ ਜਿਹੜੀ ਆ ਅਹਿਮੀਅਤ ਉਹ ਵੀ ਘਟੀ ਹੈ। ਪਰ ਅੱਜ ਵੀ ਚਾਹੇ ਗਿਆਨੀ ਕੁਲਦੀਪ ਸਿੰਘ ਗੜਗੱਜ ਵਿੱਚ 100 ਘਾਟਾਂ ਕਮਜ਼ੋਰੀਆਂ ਔਗਣ ਆਪਾਂ ਲੱਭ ਲਈਏ, ਪਰ ਜਥੇਦਾਰ ਦੀ ਪਦਵੀ ਦਾ ਜੋ ਸਤਿਕਾਰ ਆ, ਉਹ ਪਿਛਲੇ ਦਿਨੀ ਮੈਂ ਜਥੇਦਾਰ ਰਣਜੀਤ ਸਿੰਘ ਦੀ ਇੱਕ ਪੁਰਾਣੀ ਵੇਲੇ ਦੀ ਕੋਈ ਘਟਨਾ ਉਹ ਸੁਣਾ ਰਹੇ ਆ ਕਿਸੇ ਚੈਨਲ ਵਾਲੇ ਨੂੰ। ਕਹਿੰਦੇ ਵੀ ਜਦੋਂ ਮੈਂ ਵੀਜ਼ਾ ਲੈਣ ਗਿਆ ਤਾਂ ਅਮਰੀਕਨ ਅੰਬੈਸੀ ਦੇ ਵਿੱਚ ਮੇਰਾ ਐਉਂ ਇੰਨਾ ਸਤਿਕਾਰ ਹੋਇਆ ਵੀ ਉਹਨਾਂ ਨੇ ਮੈਨੂੰ ਵਿਸ਼ੇਸ਼ ਉੱਥੇ ਜਿਵੇਂ VIP ਟ੍ਰੀਟਮੈਂਟ ਜਿਹੜੀ ਆ ਉਹ ਬਹੁਤ ਵਧੀਆ ਮਤਲਬ ਸੁਣਨ ਵਾਲੇ ਬੰਦੇ ਨੂੰ ਲੱਗਦਾ। ਸੋ ਇਹ ਅਕਾਲੀ ਬਾਦਲ ਧੜੇ ਵਾਲੇ ਖਾਸ ਤੌਰ ਤੇ ਜੋ ਮਰਜ਼ੀ ਜਥੇਦਾਰਾਂ ਦਾ ਕਰਦੇ ਨੇ, ਜਿਵੇਂ ਇਹ ਲਾਉਂਦੇ ਆ ਜਦੋਂ ਕਿੰਨੀ ਬੇਅਦਬੀ ਕਰਦੇ ਆ, ਪਰ ਇਹ ਗੱਲ ਹੈ ਕਿ ਜਥੇਦਾਰ ਦੇ ਸ਼ਬਦ ਦਾ ਸਤਿਕਾਰ ਅੱਜ ਵੀ ਦੁਨੀਆ 'ਚ ਹੈ। ਉਸ ਸਤਿਕਾਰ ਨੂੰ, ਉਸ ਅਦਬ ਨੂੰ ਅਸੀਂ ਫੇਰ ਬੁਲੰਦ ਹੁੰਦਿਆਂ ਦੇਖਿਆ। ਇਹ ਵੱਖਰੀ ਗੱਲ ਆ ਕਿ ਬਹੁਤ ਸਾਰੇ ਮਤਭੇਦ, ਘਟਨਾਵਾਂ ਉੱਤੇ ਵੱਖਰੇ ਵੱਖਰੇ ਵਿਚਾਰ ਸਾਡੇ ਹੋਣੇ ਚਾਹੀਦੇ ਆ, ਕਿਉਂਕਿ ਸ਼ੇਰਾਂ ਦੀ ਕੌਮ ਆ, ਇਹ ਕੋਈ ਭੇਡਾਂ ਦੀ ਕੌਮ ਨਹੀਂ ਹੈਗੀ ਵੀ ਸਾਰੀਆਂ ਭੇਡਾਂ ਇੱਕੋ ਜਿਹਾ ਸੋਚਦੀਆਂ ਹੁੰਦੀਆਂ ਨੇ। ਹੁਣ ਗੱਲ ਕਰਦੇ ਆ ਆਪਾਂ ਪੇਸ਼ੀ ਜਾਂ ਇਸ ਤਲਵੀ ਦੇ ਮਸਲੇ ਉੱਤੇ। ਜਿਹੜਾ ਇਹ ਸਾਰਾ ਮਸਲਾ, ਇਹਦੇ ਬਾਰੇ ਪਹਿਲਾਂ ਆਪਾਂ ਜਿਹੜਾ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਆਇਆ ਪ੍ਰੈਸ ਨੋਟ ਉਹ ਪੜ੍ਹਦੇ। ਪਿਛਲੇ ਸਮੇਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ, ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵਉੱਚਤਾ ਗੁਰੂ ਦੀ ਗੋਲਕ ਵਿਰੁੱਧ ਵਾਰ-ਵਾਰ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਸਿੱਖ ਗੁਰੂ ਸਾਹਿਬਾਨ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀਆਂ ਤਸਵੀਰਾਂ ਨਾਲ ਅਤ ਇਤਰਾਜ਼ਯੋਗ ਗਤੀਵਿਧੀ ਕਰਦਿਆਂ ਦੀ ਸਾਹਮਣੇ ਆਈ ਵੀਡੀਓ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਅੱਜ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਦੇਣ ਪੁੱਜੇ। ਇਸ ਮੌਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਕੱਤਰੇਤ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਨਮੁਖ ਪੇਸ਼ ਹੋਏ। ਇਸ ਮੌਕੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਵੀ ਮੌਜੂਦ ਸਨ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਦਾਰ ਭਗਵੰਤ ਸਿੰਘ ਪਾਸੋਂ ਉਹਨਾਂ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਵਿੱਚ ਲੱਗੇ ਵੱਖ-ਵੱਖ ਦੋਸ਼ਾਂ ਦਾ ਇੱਕ-ਇੱਕ ਕਰਕੇ ਸਪਸ਼ਟੀਕਰਨ ਲਿਆ ਗਿਆ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਨੂੰ ਉਹਨਾਂ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਦੇ ਮਾਮਲੇ 'ਚ ਸੱਦਿਆ ਗਿਆ ਸੀ, ਜਿਸ ਵਿੱਚ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸਮਰਪਣ ਭਾਵ ਨਾਲ ਪ੍ਰਵਾਨ ਕਰਦਿਆਂ ਇਹ ਮਹਿਸੂਸ ਕੀਤਾ ਕਿ ਉਹਨਾਂ ਵੱਲੋਂ ਬੀਤੇ ਸਮੇਂ 'ਚ ਕੁਝ ਗਲਤ ਬਿਆਨੀਆਂ ਹੋਈਆਂ ਹਨ ਅਤੇ ਉਹਨਾਂ ਸੰਬੰਧੀ ਸਾਹਮਣੇ ਆਈ ਇਤਰਾਜ਼ਯੋਗ ਵੀਡੀਓ ਦੀ ਫੋਰੈਂਸਿਕ ਜਾਂਚ ਲਈ ਸਹਿਮਤੀ ਵੀ ਪ੍ਰਗਟਾਈ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਪੰਜਾਬ ਸੂਬੇ ਦੇ ਮੁਖੀ ਵਜੋਂ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਨੇ, ਜਿਸ ਨੂੰ ਸੰਭਾਲਣ ਲਈ ਉਹਨਾਂ ਨੇ ਸਹੁੰ ਚੁੱਕਣ ਮੌਕੇ ਧਰਮ ਨਿਰਪੱਖ ਰਹਿਣ ਦਾ ਪ੍ਰਣ ਕੀਤਾ ਹੈ। ਉਹਨਾਂ ਕਿਹਾ ਕਿ ਇੱਕ ਮੁੱਖ ਮੰਤਰੀ ਸੂਬੇ ਵਿੱਚ ਮੌਜੂਦ ਹਰ ਧਰਮ ਦਾ ਤਰਜਮਾਨ ਹੁੰਦਾ ਹੈ ਅਤੇ ਸਰਦਾਰ ਭਗਵੰਤ ਸਿੰਘ ਬੀਤੇ ਸਮੇਂ ਸਿੱਖ ਧਰਮ ਦੀਆਂ ਰਵਾਇਤਾਂ, ਦਸਵੰਧ ਦੇ ਸਿਧਾਂਤ, ਗੁਰੂ ਦੀ ਗੋਲਕ ਦੀ ਮਰਿਆਦਾ, ਸਿਧਾਂਤਾਂ ਅਤੇ ਅੰਦਰੂਨੀ ਮਾਮਲਿਆਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਉਚਿਤ ਨਹੀਂ ਹਨ, ਜੋ ਸਿੱਖ ਸੰਗਤ ਦੀ ਭਾਵਨਾਵਾਂ ਨੂੰ ਸੱਟ ਮਾਰਦੀਆਂ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਗੱਲ ਤੋਂ ਵਰਜਿਆ ਗਿਆ ਕਿ ਉਹ ਅਗਾਂਹ ਤੋਂ ਸਿੱਖ ਰਵਾਇਤਾਂ, ਗੁਰੂ ਦੀ ਗੋਲਕ ਮਰਿਆਦਾ, ਸਿਧਾਂਤਾਂ ਅਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਬਾਰੇ ਇਸ ਤਰ੍ਹਾਂ ਨਾ ਬੋਲਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਜੋ ਵੀ ਸਪਸ਼ਟੀਕਰਨ ਦਿੱਤਾ ਉਸ ਨੂੰ ਦਰਜ ਕਰ ਲਿਆ ਗਿਆ
ਜਿਸ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਵਿਚਾਰਿਆ ਜਾਵੇਗਾ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਮਦਨ ਅਤੇ ਖਰਚਿਆਂ ਨਾਲ ਸੰਬੰਧਿਤ ਚਿੱਠਿਆਂ ਦਾ ਰਿਕਾਰਡ ਪ੍ਰਕਾਸ਼ਿਤ ਕਰਨ ਵਾਲੇ ਮਾਸਿਕ ਗੁਰਦੁਆਰਾ ਗਜਟ ਰਸਾਲੇ ਦੀ ਕਾਪੀ ਵੀ ਵਿਸ਼ੇਸ਼ ਤੌਰ ਤੇ ਦਿੰਦਿਆਂ ਆਖਿਆ ਕਿ ਉਹ ਇਹਨਾਂ ਇਤਿਹਾਸਕ ਦਸਤਾਵੇਜ਼ਾਂ ਨੂੰ ਜ਼ਰੂਰ ਪੜ੍ਹਨ ਅਤੇ ਸਮਝਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਗੱਲ ਮੰਨੀ ਹੈ ਕਿ ਉਹਨਾਂ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਜਾਣਕਾਰੀ ਨਹੀਂ ਹੈ, ਇਸ ਲਈ ਉਹਨਾਂ ਨੂੰ ਬਿਨਾਂ ਜਾਣਕਾਰੀ ਮਰਿਆਦਾ ਦੇ ਸੰਬੰਧਾਂ 'ਚ ਕੁਝ ਨਹੀਂ ਬੋਲਣਾ ਚਾਹੀਦਾ। ਉਹਨਾਂ ਕਿਹਾ ਕਿ ਸਰਦਾਰ ਭਗਵੰਤ ਸਿੰਘ ਨਾਲ ਸੰਬੰਧਿਤ ਸਾਹਮਣੇ ਆਈ ਵੀਡੀਓ ਦੇ ਮਾਮਲੇ 'ਚ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੀ ਤਰਫੋਂ ਕੋਈ 2 ਫੋਰੈਂਸਿਕ ਲੈਬਾਂ ਦੱਸਣ ਜਿੱਥੋਂ ਮੀਡੀਆ ਦੀ ਜਾਂਚ ਕਰਵਾਈ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਦੀ ਤਰਫੋਂ ਸੁਝਾਈ ਜਾਣ ਵਾਲੀ ਲੈਬਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਪਣੇ ਤੌਰ ਤੇ ਵੀ ਮੁੱਖ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਦੀ ਜਾਂਚ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਜੋ ਵੀ ਰਿਪੋਰਟ ਸਾਹਮਣੇ ਆਏਗੀ ਉਸ ਨੂੰ ਖਾਲਸਾ ਪੰਥ ਦੇ ਸਨਮੁਖ ਰੱਖ ਕੇ ਅਗਲਾ ਫੈਸਲਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿਉਂਕਿ ਵੀਡੀਓ ਵਾਲਾ ਮਸਲਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਹ ਵੀ ਜ਼ਰੂਰੀ ਹੈ ਕਿ ਕਿਸੇ ਦੀ ਕਿਰਦਾਰਕੁਸ਼ੀ ਨਹੀਂ ਹੋਣੀ ਚਾਹੀਦੀ, ਇਸ ਲਈ ਇਹਦੀ ਫੋਰੈਂਸਿਕ ਜਾਂਚ ਜ਼ਰੂਰੀ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵਉੱਚ ਸਥਾਨ ਹੈ, ਜਿੱਥੋਂ ਕਿਸੇ ਨਾਲ ਵੈਰ ਵਿਰੋਧ ਦੀ ਭਾਵਨਾ ਨਹੀਂ ਰੱਖੀ ਜਾਂਦੀ ਤੇ ਜੋ ਨਿਮਰਤਾ ਨਾਲ ਆਉਂਦਾ ਉਹਦੀ ਗੱਲ ਸੁਣੀ ਜਾਂਦੀ ਹੈ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਵਿਚਾਰ ਗੋਸ਼ਟੀ ਨਾਲ ਜੋੜਿਆ, ਜਿਸ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਕਾਰਜ ਕਰਦੀ ਹੈ। ਖੈਰ, ਹੁਣ ਗੱਲ ਆਪਾਂ ਕਰਦੇ ਹਾਂ ਕਿ ਜਦੋਂ ਬਾਹਰ ਨਿਕਲ ਕੇ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉੱਥੇ ਉਹਦੇ ਲਹਿਜੇ ਤੋਂ ਵੀ ਸਾਫ਼ ਦਿਖਦਾ ਸੀ ਕਿ ਉਹਨੂੰ ਇਸ ਗੱਲ ਦੀ ਸਮਝ ਲੱਗੀ ਹੈ ਕਿ ਵਾਕਿਆ ਹੀ ਮੈਂ ਮਰਿਆਦਾ ਅਤੇ ਦਸਵੰਧ ਤੇ ਹੋਰ ਮਸਲਿਆਂ ਵਿੱਚ ਨਜਾਇਜ਼ ਬੋਲਿਆ ਹਾਂ। ਦੂਸਰਾ, ਉਹਦੇ ਲਹਿਜੇ ਤੋਂ, ਉਹਦੇ ਅੰਦਾਜ਼ੇ ਬਿਆਨ ਤੋਂ ਉਹਨੂੰ ਸਾਫ਼ ਪਤਾ ਲੱਗ ਰਿਹਾ ਸੀ ਕਿ ਬੇਸ਼ੱਕ ਮੈਂ ਮੁੱਖ ਮੰਤਰੀ ਹਾਂ, ਬੇਸ਼ੱਕ ਮੈਂ ਜਿੱਡੀ ਵੱਡੀ ਮਰਜ਼ੀ ਤੋਪ ਸਮਝਦਾ ਹੋਵਾਂ, ਪਰ ਸਿੱਖ ਕੌਮ ਦੇ ਮਸਲਿਆਂ ਦੇ ਵਿੱਚ ਮੇਰਾ ਇਸ ਤਰੀਕੇ ਨਾਲ ਬੋਲਣਾ ਪੁਆੜੇ ਖੜੇ ਕਰਨ ਵਾਲੀ ਗੱਲ ਹੈ। ਇਹ ਉਹਨੂੰ ਸਮਝ ਲੱਗੀ ਹੈ। ਅਗਲੀ ਗੱਲ ਇਹ ਆ ਕਿ ਭਾਵੇਂ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਜਥੇਦਾਰ ਗੜਗੱਜ ਸਾਹਮਣੇ ਇਹ ਕਿਹਾ ਕਿ ਜੀ ਉਹ ਵੀਡੀਓ ਬਿਲਕੁਲ ਨਕਲੀ ਆ, ਫੇਕ ਆ, ਪਰ ਇਹ ਗੱਲ ਆਪ ਭਗਵੰਤ ਮਾਨ ਨੇ ਵੀ ਕਹੀ ਆ ਤੇ ਪ੍ਰੈਸ ਨੋਟ 'ਚ ਵੀ ਆਪਾਂ ਦੇਖੀ ਹੈ ਕਿ ਉਹਨੇ ਇਕਬਾਲ ਕੀਤਾ, ਮੰਨਿਆ ਕਿ ਜੀ ਆਪਾਂ ਇਹਦੀ ਜਾਂਚ ਕਰਾਈਏ। ਜਾਂਚ ਵਾਲੀ ਗੱਲ ਤੋਂ ਮੈਂ ਇਹ ਦੱਸਣਾ ਚਾਹੁੰਦਾ ਕਿ ਇਸ ਤਰ੍ਹਾਂ ਦੀ ਇੱਕ ਵੀਡੀਓ ਪਹਿਲਾਂ ਵੀ ਜਿਹੜੀ ਬਹੁਤ ਹੀ ਜ਼ਿਆਦਾ ਅਸਭਿਅਕ ਜਾਂ ਅਸ਼ਲੀਲ ਜਗਮਨ ਸਿੰਘ ਸਮਰਾ ਕੈਨੇਡਾ ਵਾਸੀ ਦੀ ਬਦੌਲਤ ਆਈ ਸੀ ਤੇ ਉਦੋਂ ਉਹਨੇ ਕਿਹਾ ਸੀ ਕਿ ਇਸ ਤਰ੍ਹਾਂ ਦੀ ਵੀਡੀਓ ਮੇਰੇ ਕੋਲ ਹੋਰ ਵੀ ਹੈ। ਤੇ ਇਸ ਵੀਡੀਓ ਬਾਰੇ ਜਿਹੜੀ ਹੁਣ ਚੱਲ ਰਹੀ ਹੈ, ਜਿਹਦੇ 'ਚ ਸੰਤ ਭਿੰਡਰਾਂ ਵਾਲਿਆਂ ਤੇ ਗੁਰੂ ਸਾਹਿਬਾਨ ਦੀਆਂ ਮਨੋਕਲਪਤ ਤਸਵੀਰਾਂ ਤੇ ਦਾਰੂ ਦੇ ਸ਼ਰਾਬ ਦੇ ਸਿੱਟੇ ਮਾਰੇ ਹੈ, ਇਸ ਵੀਡੀਓ ਬਾਰੇ ਅੱਜ ਇੱਕ ਕੈਨੇਡਾ ਆਧਾਰਿਤ ਚੈਨਲ ਦੇ ਉੱਤੇ ਜਗਮਨ ਸਮਰੇ ਨੂੰ ਮੈਂ ਸੁਣਿਆ, ਜਿਹਨੇ ਕਿਹਾ ਕਿ ਮੈਂ ਇਹਦੀ ਜਾਂਚ ਕਰਵਾ ਲਈ ਹੈ ਕੈਨੇਡਾ ਤੋਂ। ਪਹਿਲਾਂ ਉਹਨੇ ਕਿਹਾ ਮੈਂ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕੀਤੀ, ਪਰ ਇੱਥੇ ਮੁੱਖ ਮੰਤਰੀ ਦੇ ਖਿਲਾਫ ਕੋਈ ਐਕਸ਼ਨ ਕਰਨ ਨੂੰ, ਕੋਈ ਕੰਮ ਕਰਨ ਨੂੰ ਤਿਆਰ ਨਹੀਂ ਸੀ। ਫਿਰ ਮੈਂ ਕੈਨੇਡਾ ਤੋਂ ਜਾਂਚ ਕਰਾ ਲਈ ਹੈ ਤੇ ਉਹ ਰਿਪੋਰਟ ਵੀ ਉਸ ਚੈਨਲ ਵਾਲੇ ਦਿਖਾ ਰਹੇ ਸੀਗੇ ਕਿ ਆਹ ਲੋ ਜੀ ਉਹਨਾਂ ਨੇ ਰਿਪੋਰਟ ਦੇ ਦਿੱਤੀ ਹੈ। ਤੇ ਉਹਨੇ ਵੀ ਕਿਹਾ ਕਿ ਇਹ 100% ਸਹੀ ਹੈ। ਸੋ ਜੇਕਰ ਜਗਮਨ ਸਮਰੇ ਦੇ ਜਾਂ ਉਸ ਅਥਾਰਟੀ ਦੇ ਹਿਸਾਬ ਨਾਲ ਇਹ ਗੱਲ ਸੱਚੀ ਹੈ, ਤਾਂ ਵੀ ਇਹ ਬੜਾ ਖਤਰਨਾਕ ਹੈ ਕਿ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਬੰਦਾ ਸਿੱਖ ਜਜ਼ਬਾਤਾਂ ਦੀ ਇਸ ਤਰੀਕੇ ਨਾਲ ਹੇਠੀ ਕਰੇ। ਦੂਸਰੀ ਗੱਲ, ਜਿੰਨਾ ਅੱਜ ਇਸ ਮਸਲੇ ਉੱਤੇ ਬੋਲਣ ਮੌਕਿਆ ਉਹਨੇ ਘੱਟ ਤੋਂ ਘੱਟ ਰੱਖਿਆ ਕਿ ਜੀ ਆਪਾਂ ਜਾਂਚ ਕਰਾ ਲਾਂਗੇ, ਕੋਈ ਗੱਲ ਨਹੀਂ ਜੀ, ਮੈਂ ਤਾਂ ਕਹਿਤਾ ਮੈਂ ਹੈ ਨਹੀਂ ਇਸ ਵੀਡੀਓ 'ਚ। ਇਹ ਆਪਦੀ ਥਾਂ ਤੇ ਹੈ, ਪਰ ਲੋਕਾਂ ਦੇ ਵਿੱਚ ਹੁਣ ਇਹ ਮਸਲਾ ਖਤਮ ਨਹੀਂ ਹੋਇਆ। ਹੁਣ ਇਹਦੀ ਜਾਂਚ ਉਡੀਕੀ ਜਾਏਗੀ ਤੇ ਜਾਂਚ ਮਗਰੋਂ ਜੋ ਵੀ ਕੁਝ ਸਾਹਮਣੇ ਆਏਗਾ ਉਹਦੇ ਅਨੁਸਾਰ ਸਿੱਖ ਜਗਤ ਨੂੰ ਕੋਈ ਨਵੀਂ ਜਿਹੜੀ ਆ ਸੇਧ ਉਹ ਮਿਲੇਗੀ। ਕੁੱਲ ਮਿਲਾ ਕੇ ਪੰਜ ਸਿੰਘ ਸਾਹਿਬਾਨ ਦੀ ਅਗਲੀ ਜਿਹੜੀ ਇਕੱਤਰਤਾ ਜਦੋਂ ਹੋਏਗੀ, ਉਹਦੇ ਵਿੱਚ ਸਿੱਖ ਜਗਤ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਬਾਰੇ ਕੀ ਆਦੇਸ਼ ਦਿੱਤਾ ਜਾਂਦਾ,
ਹੁਣ ਸੰਗਤ ਦੀਆਂ ਨਜ਼ਰਾਂ ਇਸ ਪਾਸੇ ਲੱਗੀਆਂ ਰਹਿਣਗੀਆਂ। ਮਸਲਾ ਜਿਹੜਾ ਹੈ ਉਹ ਅਜੇ ਵੀ ਜਿਉਂ ਦਾ ਤਿਉਂ ਹੈ। ਜਾਣੀ ਕਿ ਭਗਵੰਤ ਮਾਨ ਨੇ ਬਗੈਰ ਕਿਸੇ ਗੱਲ ਤੋਂ ਇਹ ਇੱਕ ਨਜਾਇਜ਼ ਤਰੀਕੇ ਦਾ ਬੇਲੋੜਾ ਵਿਵਾਦ ਛੇੜ ਦਿੱਤਾ, ਜਿਹਦੇ ਵਿੱਚ ਗੋਦੀ ਮੀਡੀਆ ਨੂੰ ਰੱਜ ਕੇ ਵਰਤਿਆ ਗਿਆ, ਜਿਵੇਂ ਅਕਾਲ ਤਖਤ ਵਰਸਜ ਪੰਜਾਬ ਸਰਕਾਰ ਕੋਈ ਬਹੁਤ ਵੱਡਾ ਮਤਲਬ ਹੋ ਗਿਆ ਹੋਵੇ, ਜਿਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਤੇ ਭਗਵੰਤ ਮਾਨ ਨੂੰ ਕੋਈ ਕੁਸ਼ਤੀ ਲੜਾਉਣੀ ਹੋਵੇ। ਇਹ ਬਹੁਤ ਮੰਦਭਾਗਾ ਹੋਇਆ। ਇਦੋਂ ਪਹਿਲਾਂ ਚਾਹੇ ਬਰਨਾਲਾ ਸੀ ਤੇ ਚਾਹੇ ਕੋਈ ਹੋਰ ਸੀ, ਉਹਨਾਂ ਦੇ ਮਸਲਿਆਂ ਦੇ ਵਿੱਚ ਤੇ ਇਸ ਮਸਲੇ 'ਚ ਫਰਕ ਇਹ ਆ ਕਿ ਇਹ ਜਿਹੜਾ ਦਾੜੀ ਮੁੰਨਦਾ ਤੇ ਸਿਰ ਦੇ ਵਾਲਾਂ ਦਾ ਤਾਂ ਆਪਾਂ ਨੂੰ ਨਹੀਂ ਪਤਾ। ਅਜੇ ਤੱਕ ਸਿੱਖ ਪਰੰਪਰਾ ਜਿਹੜੀ ਆ ਉਹਦੇ ਅਨੁਸਾਰ ਅਕਾਲ ਤਖਤ ਸਾਹਿਬ ਸਾਬਤ ਸੂਰਤ ਜਾਂ ਅਮਰਧਾਰੀ ਸਿੱਖਾਂ ਦੇ ਮਸਲੇ ਹੀ ਸੁਣਦਾ ਵਿਚਾਰਦਾ ਰਿਹਾ। ਪਰ ਹੁਣ ਸਵਾਲ ਇਹ ਵੀ ਆ, ਮੈਂ ਵੀ ਜਿੱਦਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਗੱਲਬਾਤ ਕੀਤੀ ਆ, ਇਤਰਾਜ਼ ਕੀਤਾ ਸੀ, ਤਾਂ ਉਹਨਾਂ ਦਾ ਕਹਿਣਾ ਇਹ ਸੀ, ਔਰ ਹੋਰ ਵੀ ਕਈ ਜਿਹੜੇ ਇਸ ਗੱਲ ਦੇ ਹਾਮੀ ਆ, ਉਹਨਾਂ ਦੀ ਦਲੀਲ ਇਹ ਆ ਕਿ ਜਿਸ ਤਰੀਕੇ ਨਾਲ ਹੁਣ ਇੱਕ ਮਾਹੌਲ ਬਣਦਾ ਜਾ ਰਿਹਾ ਕਿ ਕੋਨੇ ਮੋਨੇ ਪਤਤ ਜਾਂ ਉਹ ਲੋਕ ਜਿਹੜੇ ਸਮਝਦੇ ਆ ਕਿ ਸਾਨੂੰ ਕਿਹੜਾ ਕਿਤੇ ਸੱਦਿਆ ਜਾ ਸਕਦਾ, ਉਹਨਾਂ ਨੂੰ ਇੱਕ ਤਰ੍ਹਾਂ ਫ੍ਰੀ ਹੈਂਡ ਮਿਲ ਗਿਆ ਕਿ ਸਿੱਖੀ ਬਾਰੇ, ਸਿੱਖ ਇਤਿਹਾਸ ਬਾਰੇ, ਗੁਰੂ ਸਾਹਿਬਾਨ ਬਾਰੇ, ਸਿੱਖਾਂ ਦੇ ਸਿਧਾਂਤਾਂ ਬਾਰੇ ਜੋ ਮਰਜ਼ੀ ਭਕਾਈ ਮਾਰੀਏ। ਔਰ ਇਹ ਗੱਲ ਬੜੀ ਖਤਰਨਾਕ ਆ। ਜਿਹੜੇ ਸਮਾਜ ਵਿੱਚ ਕਿਸੇ ਹੋਰ ਕਾਰਨਾਂ ਕਰਕੇ ਚਰਚਾ 'ਚ ਰਹਿੰਦੇ ਆ ਲੋਕ, ਚਾਹੇ ਉਹ ਗਾਉਣ ਵਾਲੇ ਆ ਮੀਕੇ ਵਰਗੇ ਜਾਂ ਕੋਈ ਹੋਰ, ਇਹ ਲੋਕ ਇਸ ਗੱਲ ਦਾ ਨਜਾਇਜ਼ ਲਾਹਾ ਲੈ ਰਹੇ ਨੇ। ਸਾਡੀ ਕੌਮ ਨੂੰ ਕੋਈ ਇਹੋ ਜਿਹਾ ਸਾਧਨ, ਕੋਈ ਰਾਹ ਜ਼ਰੂਰ ਲੱਭਣਾ ਪਊਗਾ ਜਿਹਦੇ ਨਾਲ ਇਹੋ ਜਿਹੇ ਲੋਕਾਂ ਨੂੰ, ਜਿਨ੍ਹਾਂ ਨੂੰ ਲੱਗਦਾ ਕਿ ਸਾਨੂੰ ਅਕਾਲ ਤਖਤ ਤੇ ਸੱਦਿਆ ਨਹੀਂ ਜਾ ਸਕਦਾ, ਕਿਉਂਕਿ ਐਤਕੀ ਵੀ ਇਹ ਰੌਲਾ ਹੁਣ ਤੱਕ ਪੈ ਰਿਹਾ, ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਿਖ ਕੇ ਦਿੱਤਾ ਵਾ ਕਿ ਇਸ ਜਥੇਦਾਰ ਨੂੰ ਅਹੁਦੇ ਤੋਂ ਲਾਇਆ ਜਾਵੇ, ਕਿਉਂਕਿ ਜੀ ਇਹਨੇ ਭਗਵੰਤ ਮਾਨ ਨੂੰ ਕਿਉਂ ਸੱਦਿਆ ਜਦੋਂ ਕਿ ਉਹਨੂੰ ਸੱਦਿਆ ਨਹੀਂ ਜਾ ਸਕਦਾ, ਮਰਿਆਦਾ ਦੀ ਲੰਘਣਾ ਹੋ ਗਈ। ਹੁਣ ਇਹ ਗੱਲ ਬੜੀ ਅਜੀਬੋ ਗਰੀਬ ਆ। ਇੱਕ ਪਾਸੇ ਤਾਂ ਮੁੱਖ ਮੰਤਰੀ ਜਾਂ ਕੁਝ ਹੋਰ ਲੋਕ ਇਹ ਬਈ ਸਾਨੂੰ ਕਿਹੜਾ ਸੱਦਿਆ ਜਾ ਸਕਦਾ, ਮਨ ਆਈਆਂ ਭੜਕਾਊ ਗੱਲਾਂ ਕਰਦੇ ਆ। ਤੁਸੀਂ ਉਹ ਗੱਲ ਸੁਣੋ ਜਿੱਦਣ ਇਹਨੇ ਹੁਣ ਤਾਂ ਰੌਲਾ ਪਿਆ ਨਾ, ਜਿਹੜਾ ਜੱਸੀ ਵਾਲੇ ਧਾਰਮਿਕ ਗੀਤ ਗਾਉਣ ਕਰਕੇ, ਇਹ ਤਾਂ ਉਦੋਂ ਪਿਛਲੇ ਮਹੀਨੇ ਨਵੰਬਰ ਮਹੀਨੇ 'ਚ ਦਬਕੇ ਜੇ ਮਾਰ ਰਿਹਾ ਸੀਗਾ, ਮੈਨੂੰ ਸੱਦ ਕੇ ਦਿਖਾਓ ਮੈਂ ਦੇਖਦਾ। ਇਹ ਕੀ ਹੋਇਆ ਜੀ? ਸਿੱਖ ਕੌਮ ਦੇ ਸਿਧਾਂਤ ਅਤੇ ਫਲਸਫੇ ਨੂੰ ਲਲਕਾਰੇ ਵੰਗਾਰੇ ਕੋਈ ਬੰਦਾ ਤੇ ਸੰਸਥਾ ਦੜ ਵੱਟ ਕੇ ਬੈਠੀ ਰਵੇ, ਇਹ ਵੀ ਨਹੀਂ ਕੋਈ ਚੰਗਾ ਲੱਗਦਾ। ਜਿਹੜੇ ਲੋਕ ਕੋਈ ਰਾਹ ਨਹੀਂ ਲੱਭਣ ਦੇ ਰਹੇ, ਇਹ ਰਾਹ ਤਾਂ ਲੱਭਣਾ ਪੈਣਾ, ਚਾਹੇ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ 'ਚ ਸੱਦ ਲਓ ਜਾਂ ਕਿਤੇ ਹੋਰ, ਪਰ ਇਹ ਕਰਨਾ ਪੈਣਾ। ਜੇ ਆਪਾਂ ਇਹ ਨਾ ਕੰਮ ਕੀਤਾ, ਕੱਲ ਨੂੰ ਕੋਈ ਸਿੱਖ ਜਵਾਨੀ ਦੇ ਵਿੱਚੋਂ ਉੱਠ ਕੇ ਨਵੇਂ ਤਰੀਕੇ ਦਾ ਰਾਹ ਫੜੂਗਾ। ਜੇ ਕੋਈ ਜਵਾਬਦੇਹੀ ਇਹਨਾਂ ਲੋਕਾਂ ਦੀ ਨਹੀਂ ਹੋਊਗੀ, ਉਹ ਵੇਲੇ ਚਲੇ ਗਏ ਜੀ ਜਦੋਂ ਲੋਕ ਇਹ ਸਮਝਦੇ ਸੀ ਕਿ ਜਦੋਂ ਮੈਂ ਠੀਕ ਨਹੀਂ ਹੈ, ਕਿਉਂਕਿ ਪਹਿਲਾਂ ਬਹੁਤ ਸਾਰੇ ਮੁੰਡੇ ਜਦੋਂ ਮੂੰਹ ਸਿਰ ਮਨਾ ਲੈਂਦੇ ਸੀ ਜਾਂ ਕੱਚੇ ਹੁੰਦੇ ਸੀ ਮਰਿਆਦਾ 'ਚ, ਉਹ ਸਮਝਦੇ ਸੀਗੇ ਆਪਾਂ ਤਾਂ ਹੁਣ ਉਹ ਹੱਕ ਹੀ ਗਵਾ ਕੇ ਬਹਿ ਗਏ ਆ ਕਿ ਸਿੱਖ ਧਰਮ ਬਾਰੇ ਬੋਲੀਏ। ਪਰ ਅੱਜ ਤਾਂ ਜੋ ਲੰਡੀ ਬੁੱਚੀ ਉੱਠਦਾ, ਜਿਹਦੇ ਪੱਲੇ ਧੇਲਾ ਨਹੀਂ, ਉਹ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਹਿੱਸੇ ਉੱਤੇ ਸੱਟ ਮਾਰਨਾ ਉਹਦਾ ਹੱਕ ਸਮਝੀ ਫਿਰਦਾ ਜੀ। ਅਸੀਂ ਬਹੁਤ ਵਿਦਵਾਨ, ਇਹ ਨਹੀਂ ਕਿ ਅਸੀਂ ਕੋਨੇ ਮੋਨੇ ਪਤਤ ਜਾਂ ਮਰਿਆਦਾ ਤੋਂ ਦੂਰ ਬੈਠੇ ਕਿਸੇ ਭਰਾ ਦਾ ਵਿਰੋਧ ਕਰਦੇ ਹਾਂ। ਅਸੀਂ ਪਰ ਕਿਸੇ ਨੂੰ ਇਹ ਖੁੱਲ੍ਹ ਦੇਣ ਦੇ ਬਿਲਕੁਲ ਖਿਲਾਫ ਹਾਂ ਕਿ ਜੋ ਜੀ ਕਰਦਾ ਕੋਈ ਕਹੀ ਜਾਵੇ। ਮਤਲਬ ਇਹ ਗੱਲ ਦਾ ਲਾਹਾ ਲੈ ਕੇ ਯਾਰ ਸਾਨੂੰ ਕਿਹੜਾ ਕੋਈ ਸੱਦ ਸਕਦਾ। ਇਸ ਗੱਲ ਦੇ ਉੱਤੇ ਕੋਈ ਨਾ ਕੋਈ ਵੇ ਆਊਟ, ਕੋਈ ਨਾ ਕੋਈ ਰਾਹ ਸਿਰਾ ਕੌਮ ਨੂੰ ਬਣਾਉਣਾ ਪਊਗਾ। ਸੋ ਜਿਹੜਾ ਅੱਜ ਦੀ ਇਹ ਸਾਰੀ ਕਾਰਗੁਜ਼ਾਰੀ ਆ, ਇਹਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਗੱਲ ਅੱਗੇ ਤੁਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਦੇ ਨਾਲ ਇੱਕ ਕੋਈ ਵੱਡਾ ਪਲੰਦਾ ਵੀ ਲੈ ਕੇ ਆਂਦਾ ਸੀ, ਜਿਹੜਾ ਵੱਡਾ ਸਾਰਾ ਇੱਕ ਬਾਕਸ ਕਹਿੰਦੇ ਲੈ ਕੇ ਆਇਆ ਬੈਗ, ਤੇ ਕਿਹਾ ਜੀ ਸਾਡੇ ਕੋਲੇ 25-30 ਹਜ਼ਾਰ ਸ਼ਿਕਾਇਤਾਂ ਆਈਆਂ। ਹੁਣ ਇਹ ਗੱਲ ਕੌਣ ਮੰਨ ਸਕਦਾ? ਕੀ ਮੁੱਖ ਮੰਤਰੀ ਵਿਹਲਾ ਜਿਹਦੇ ਕੋਲੇ ਪੰਜਾਬ ਦੇ ਸਿੱਖਾਂ ਦੇ ਮੁੰਡੇ ਕੁੜੀਆਂ ਜਾਂ ਸਿੱਖ ਗੁਰਦੁਆਰਿਆਂ ਦੀਆਂ ਜਾਂ ਗੁਰਦੁਆਰਾ ਪ੍ਰਬੰਧ 'ਚ ਸ਼ਿਕਾਇਤਾਂ ਲੈ ਕੇ ਤੁਰੇ ਫਿਰਨਗੇ? ਹੋ ਸਕਦਾ ਕਦੇ? ਆਪਾਂ ਕਦੇ ਦੇਖਿਆ ਕਰਿਆ ਵਾ? ਮੰਨ ਲਈ ਗੱਲ ਕਿਸੇ ਗੁਰਦੁਆਰੇ ਦਾ ਰੌਲਾ ਤੇ ਉਹ ਥਾਣੇ ਚਲੇ ਜਾਣਗੇ, ਅਦਾਲਤਾਂ 'ਚ ਵੀ ਚਲੇ ਜਾਣਗੇ। ਮੁੱਖ ਮੰਤਰੀ ਕੋਲੇ ਕੀ ਚਲੇ ਗਿਆ ਜੀ ਇਸ ਮਸਲੇ?
ਸੋ ਹਰ ਗੱਲ ਤੇ ਝੂਠ ਬੋਲਣਾ, ਤਮਾਸ਼ਗਰੀ ਕਰਨੀ, ਧਰਮ ਦਾ ਮਜ਼ਾਕ ਬਣਾਉਣਾ, ਉਸੇ ਗੱਲ ਦੇ ਵਿੱਚ ਹੀ ਇਹਨੇ ਜਿਹੜੀ ਪੇਸ਼ੀ ਤੱਕ ਗੱਲ ਪਹੁੰਚੀ ਆ। ਪਰ ਲੱਗਦਾ ਇਹ ਹੈਗਾ ਕਿ ਸ਼ਾਇਦ ਅਕਲ ਆ ਜਾਵੇ। ਜਿਹੜੇ ਇਹਦੇ ਨੀਮ ਨਾਸਤਕ ਜੇ ਕਾਮਰੇਡ ਜੇ ਲਾਣੇ ਵਾਲੇ ਨਾਲ ਰੱਖੇ ਹੋਏ ਨੇ, ਜੇ ਉਹ ਇਹਨੂੰ ਨਾ ਡੋਬਣ ਤਾਂ ਹੋ ਸਕਦਾ ਕੋਈ ਮੋੜਾ ਪੈ ਜੇ। ਪਰ ਕਈ ਭਰਾ ਕਹਿੰਦੇ ਆ ਕਿ ਇਹ ਮੁੜਨ ਵਾਲਾ ਹੈ ਨਹੀਂਗਾ, ਇਹ ਕੋਈ ਨਾ ਕੋਈ ਸੱਪ ਕੱਢੂਗਾ। ਖੈਰ, ਇਹ ਜਿਹੜਾ ਮਸਲਾ, ਇਹਦੇ ਉੱਤੇ ਜਿੰਨਾ ਮਰਜ਼ੀ ਆਪਾਂ ਬੋਲੀਏ, ਗੱਲ ਇਹੀ ਹੈ ਕਿ ਸਾਡੇ ਧਰਮ ਦੇ ਮਸਲਿਆਂ ਦੇ ਵਿੱਚ ਉਹ ਲੋਕ ਜੇ ਨਾ ਹੀ ਬੋਲਣ, ਜਿਨ੍ਹਾਂ ਕੋਲ ਬੋਲਣ ਦਾ ਅਧਿਕਾਰ ਨਹੀਂ ਹੈ, ਤਾਂ ਚੰਗੀ ਗੱਲ ਹੈ। ਪਰ ਹੈਰਾਨੀ ਦੀ ਗੱਲ ਇਹ ਆ, ਇਹ ਤਾਂ ਫੇਰ ਚਲੋ ਸਿੱਖਾਂ ਦੇ ਘਰੇ ਜੰਮੇ ਆ। ਇੱਥੇ ਤਾਂ ਜੀ ਲੰਡੂ ਜਾਂ ਹਿੰਦੂ ਉੱਠਦਾ, ਉਹ ਕਹਿੰਦਾ ਮੈਂ ਦੱਸੂਗਾ ਸਿੱਖਾਂ ਨੇ ਕਿਹਨੂੰ ਦੋਸਤ ਮੰਨਣਾ, ਕਿਹਨੂੰ ਦੁਸ਼ਮਣ ਮੰਨਣਾ, ਸਿੱਖਾਂ ਨੇ ਆਪਦੇ ਧਰਮ ਦੀ ਕਿਹੜੀ ਮਰਿਆਦਾ ਦਾ ਪਾਲਣ ਕਰਨਾ, ਸਿੱਖਾਂ ਨੇ ਸਾਡੇ ਵਾਲੇ ਕਰਮਕਾਂਡ ਕਿਉਂ ਨਹੀਂ ਕਰਨੇ। ਜੇ ਹਿੰਦੂ ਇਹ ਮਹਿਸੂਸ ਕਰਦੇ ਆ, ਹੁਣ ਤਾਂ ਕਈ ਮੁਸਲਮਾਨ ਉੱਠ ਖੜੇ ਆ ਤੇ ਉਹ ਕਹਿੰਦੇ ਆ ਜੀ ਇਤਿਹਾਸ ਗਲਤ ਵਾ, ਆ ਜੀ ਜਿਹੜਾ ਹੈਗਾ ਔਰੰਗਜ਼ੇਬ ਬਾਰੇ ਜਾਂ ਹੋਰ ਕਈ ਮਸਲਿਆਂ ਬਾਰੇ। ਇੱਥੇ ਸਾਡੇ ਪੰਜਾਬ ਦੇ ਵਿੱਚ ਇੱਕ ਲੁਧਿਆਣੇ ਤੋਂ ਆ ਮੁਸਲਮਾਨ ਭਰਾ ਸਾਡਾ, ਉਹ ਬਹੁਤ ਮਾੜਾ ਚੰਗਾ ਬੋਲਣ ਲੱਗਿਆ ਹੋਇਆ ਵਾ ਧਰਮ ਦੇ ਇਤਿਹਾਸ ਬਾਰੇ। ਸੋ ਸਾਰੀ ਦੁਨੀਆ ਦੇ ਵਿੱਚ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਹਰ ਇੱਕ ਬੰਦਾ ਸਿੱਖੀ ਦੀ ਜਾਂ ਸਿੱਖਾਂ ਦੀ ਵਿਆਖਿਆ ਆਪਦੇ ਹਿਸਾਬ ਨਾਲ ਕਰਨ ਨੂੰ ਆਪਦਾ ਹੱਕ ਸਮਝੀ ਬੈਠਾ, ਉਦੋਂ ਇਹ ਗੱਲ ਬਾਕੀਆਂ ਦੇ ਮਨ 'ਚ ਜਿਵੇਂ ਆਉਂਦੀ ਆ ਵਾਹਿਗੁਰੂ ਜਾਣੇ, ਪਰ ਮੇਰੇ ਦਿਲ ਦਿਮਾਗ 'ਚ ਇਹੀ ਆਉਂਦਾ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਫੇਰ ਸਾਡੇ ਕੋਲ ਇੱਕ ਅਥਾਰਟੀ ਹੁੰਦੀ ਹੈ, ਜਿਹੜੇ ਅੱਜ ਉੱਠ ਕੇ ਕਹਿ ਦਿੰਦੇ ਆ ਨਾ ਕਿ ਸਿੱਖ ਤਾਂ ਹਿੰਦੂ ਨੇ, ਫੇਰ ਉਦੋਂ ਪਤਾ ਹੋਊਗਾ ਵੀ ਜੇ ਸਿੱਖ ਹਿੰਦੂ ਹੁੰਦੇ ਤਾਂ ਫਿਰ ਖਾਲਿਸਤਾਨ ਨਹੀਂ ਸੀ ਬਣਦਾ। ਇਹ ਜਵਾਬ ਸੀਗਾ। ਅਗਲੀ ਗੱਲ, ਇੱਕ ਇਹ ਗੱਲ ਬੜੀ ਤੋਰੀ ਹੋਈ ਆ ਕਿ 10 ਗੁਰੂ ਸਾਹਿਬਾਨ ਹਿੰਦੂਆਂ ਦੇ ਘਰੇ ਹੀ ਜੰਮੇ ਸੀ। ਭਾਈ ਜੇ ਉਹਨਾਂ ਸਾਰਿਆਂ ਨੂੰ ਹਿੰਦੂ ਹੋਣ ਦਾ ਫਖਰ ਹੁੰਦਾ, ਜੇ ਹਿੰਦੂ ਬਣੇ ਰਹਿਣ ਦੇ ਵਿੱਚ ਕੋਈ ਚਾਅ ਹੁੰਦਾ, ਤਾਂ ਕਾਹਨੂੰ ਸਿੱਖ ਧਰਮ ਸ਼ੁਰੂ ਹੁੰਦਾ ਤੇ ਕਾਹਨੂੰ ਸਿੱਖ ਸਾਰੇ ਸਜਦੇ। ਮੰਨ ਲਈ ਗੱਲ ਤੁਹਾਡੀ, ਤੁਸੀਂ ਕਹਿੰਦੇ ਹੋ ਜੀ ਬਹੁਤੇ ਵੱਡੀ ਗਿਣਤੀ 'ਚ ਤਾਂ ਸਿੱਖ ਜਿਹੜੇ ਆ ਉਹ ਹਿੰਦੂਆਂ 'ਚੋਂ ਆਏ ਆ, ਬਿਲਕੁਲ ਝੂਠ ਆ। ਇਹ ਉਹ ਲੋਕ ਸੀ ਜਿਹੜੇ ਹਿੰਦੂ ਇਲਮ ਦੇ ਸਤਾਏ ਹੋਏ ਸੀ, ਬਹੁਤੇ ਜ਼ਿਆਦਾ ਜਿਨ੍ਹਾਂ ਨੂੰ ਦਲਿਤ ਜਾਂ ਸ਼ੂਦਰ ਕਹਿੰਦੇ ਹੋ ਤੁਸੀਂ, ਉਹਨਾਂ ਬਰਾਦਰੀਆਂ, ਉਹਨਾਂ ਸ਼੍ਰੇਣੀਆਂ 'ਚੋਂ ਸਿੱਖ ਸਜੇ। ਨਾ ਤਾਂ ਗੁਰੂ ਸਾਹਿਬਾਨ ਤੇ ਨਾ ਹੀ ਕੋਈ ਸਿੱਖ ਹਿੰਦੂ ਹੋਣ ਦਾ ਫਖਰ ਜਾਂ ਹਿੰਦੂ ਹੋਣ ਦਾ ਮਾਣ ਕਰਨਾ ਚਾਹੁੰਦਾ। ਸਾਨੂੰ ਤਾਂ ਸ਼ਰਮ ਆਉਂਦੀ, ਸਾਨੂੰ ਤਾਂ ਅੱਜ ਵੀ ਆਉਂਦੀ ਆ ਸ਼ਰਮ। ਤੁਸੀਂ ਕਦੇ ਕਹਿੰਦੇ ਹੋ ਗੋਹਾ ਖਾ ਲਓ, ਗਾਂ ਦਾ ਮੂਤ ਪੀ ਲਓ, ਜੋ ਕੁੱਤੇ ਕੰਮ ਹਿੰਦੂਆਂ ਨੂੰ, ਹਿੰਦੂਆਂ ਦੇ ਰਹਿਬਰਾਂ ਨੇ, ਪੈਗੰਬਰਾਂ ਨੇ ਦੱਸੇ ਨੇ, ਜਿਹੋ ਜਿਹਾ ਕਰਦਾਰ ਘੜਿਆ, ਸਾਨੂੰ ਤਾਂ ਉਹ ਸ਼ਰਮ ਆਉਂਦੀ ਆ ਵੀ ਤੁਸੀਂ ਸਾਨੂੰ ਕਹਿੰਦੇ ਹੋ ਵੀ ਇਹ ਹਿੰਦੂ ਸੀ। ਤੁਹਾਡੇ ਤਾਂ ਆਪਦੇ ਆ ਜਿਹੜੇ ਸਾਡੇ ਹਮ ਹਿੰਦੂ ਨਹੀਂ ਕਿਤਾਬ ਆ ਜਾਂ ਹੋਰ ਆ, ਉੱਥੇ ਜਦੋਂ ਪੜ੍ਹਦੇ ਆ ਵੀ ਇਹ ਤਾਂ ਇੱਕ ਗੰਦੀ ਗਾਲ ਵਰਗਾ ਅੱਖਰ ਸੀ ਜਿਹੜਾ ਬਾਹਰੋਂ ਆਏ ਲੋਕਾਂ ਨੇ ਗਾਲ ਕੱਢੀ ਸੀ। ਅਰਬੀ ਫਾਰਸੀ ਦੇ ਵਿੱਚ ਹਿੰਦੂ ਦੇ ਬੜੇ ਮਾੜੇ ਅਰਥ ਨੇ, ਉਹਨਾਂ ਨੇ ਆਪਦੇ ਵੱਲੋਂ ਗਾਲ ਕੱਢੀ ਤੇ ਤੁਸੀਂ ਇੱਥੇ ਕਹਿੰਦੇ ਫਿਰਦੇ ਹੋ ਗਰਵ ਸੇ ਕਹੋ ਹਮ ਹਿੰਦੂ ਹੈ। ਭਾਈ ਨਾ ਤਾਂ ਅਸੀਂ ਹਿੰਦੂ ਆ, ਨਾ ਅਸੀਂ ਤੁਹਾਡੇ ਇਸ ਮੁਲਕ ਤੋਂ ਖੁਸ਼ ਹਾਂ। ਅਸੀਂ ਤਾਂ ਕੋਈ ਕਸਰ ਨਹੀਂ ਸੀ ਛੱਡੀ ਤੁਹਾਡੇ ਨਾਲ ਭਾਈਆਂ ਵਾਂਗੂ ਰਹਿਣ ਦੀ। ਪਰ ਜਦੋਂ ਪੂਰੀ ਦੁਨੀਆ ਦੇ ਵਿੱਚੋਂ ਇਹੀ ਖਬਰਾਂ ਆ ਰਹੀਆਂ ਨੇ ਕਿ ਸਿੱਖੀ ਨੂੰ, ਸਿੱਖਾਂ ਨੂੰ ਹਿੰਦੂ ਤੋਂ ਸਭ ਤੋਂ ਵੱਧ ਖਤਰਾ, ਇਹ ਨਹੀਂ ਵੀ ਹੋਰ ਕਿਸੇ ਚੀਜ਼ ਤੋਂ ਖਤਰਾ ਨਹੀਂ ਹੈਗਾ। ਜੇ ਕੋਈ ਇਹ ਸਮਝੇ, ਬਹੁਤ ਸਾਰੇ ਪੱਖ ਨੇ। ਸਾਡੀ ਗਰੂਮਿੰਗ ਵਾਲਾ ਮਸਲਾ, ਪਿਛਲੇ ਦਿਨੀ ਇੰਗਲੈਂਡ ਤੋਂ ਇੱਕ ਖਬਰ ਆਈ ਆ ਜਿੱਥੇ ਇੱਕ ਬੱਚੀ ਨੂੰ ਮੁਸਲਮਾਨ ਗੁੰਡਿਆਂ ਨੇ ਬਰਗਲਾਇਆ ਤੇ ਉਹਦੇ ਨਾਲ ਸਰੀਰਕ ਤੌਰ ਤੇ ਜੋ ਹੋਇਆ ਉਹ ਸਾਰੀ ਦੁਨੀਆ ਨੇ ਦੇਖਿਆ। ਧੰਨ ਆ ਉਹ ਗੁਰੂ ਦੇ ਸਿੱਖ ਜਿਨ੍ਹਾਂ ਨੇ ਆਪਣਾ ਫਰਜ਼ ਪਛਾਣਿਆ, ਆਪਣੀ ਕੌਮ ਦੇ ਲਈ ਬਹੁਤ ਸਾਰੇ ਥਾਵਾਂ ਦੇ ਉੱਤੇ ਮੁਸਲਮਾਨਾਂ ਦੇ ਘਰੇ ਜੰਮੇ ਹੋਏ। ਇਹ ਨਹੀਂ ਵੀ ਇਸਲਾਮ ਮਾੜਾ ਕਹਿੰਦੇ ਆ, ਅਸੀਂ ਧਰਮ ਅਸੀਂ ਕੋਈ ਮਾੜਾ ਨਹੀਂ ਕਹਿੰਦੇ, ਨਾ ਅਸੀਂ ਕਿਸੇ ਧਰਮ ਦਾ, ਧਰਮ ਦੇ ਗ੍ਰੰਥ ਦਾ ਜਾਂ ਧਰਮ ਦੇ ਅਸਥਾਨ ਦਾ ਤਿਰਸਕਾਰ ਕਰੀਏ। ਅਸੀਂ ਤਾਂ ਉਹਨਾਂ ਈਸਾਈਆਂ ਨੂੰ ਗਲਤ ਸਮਝਦੇ ਆ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਉਲਟ ਨੇ, ਜਿਵੇਂ ਪੰਜਾਬ ਦੇ ਵਿੱਚ ਇੱਥੇ ਸਾਡੇ ਹਿੱਤਾਂ ਦਾ ਨੁਕਸਾਨ ਕਰਦੇ ਈਸਾਈ। ਐਵੇਂ ਹੀ ਉਹ ਮੁਸਲਮਾਨ, ਕਾਹਦਾ ਮੁਸਲਮਾਨ ਆ ਜਿਹੜਾ ਸਾਡੀ ਕੌਮ ਨੂੰ, ਸਾਡੀਆਂ ਬੱਚੀਆਂ ਨੂੰ, ਸਾਡੇ ਅਕੀਦੇ ਨੂੰ,
ਸਾਡੇ ਸਭ ਕੁਝ ਨੂੰ ਟਾਰਗੇਟ ਕਰਦਾ ਫਿਰਦਾ, ਉਹ ਸਾਡਾ ਵੈਰੀ ਹੈ। ਇਵੇਂ ਹੀ ਸਾਡੇ ਲਈ ਉਹ ਹਿੰਦੂ, ਮੈਂ ਅੱਗੇ ਵੀ ਕਈ ਵਾਰ ਕਹਿਣਾ, ਅਸੀਂ ਤਾਂ ਹਰੇਕ ਮੁਸਲਮਾਨ ਵਿੱਚੋਂ ਪੀਰ ਬੁੱਧੂ ਸ਼ਾਹ, ਗਨੀ ਖਾਂ, ਨਬੀ ਖਾਂ ਦੇਖਣ ਦੀ ਕੋਸ਼ਿਸ਼ ਕਰਦੇ ਆ, ਕਰੀਏ ਕੀ, ਗਾਹਾਂ ਮੱਸੇ ਰੰਗੜ ਦਾ ਵਾਰਸ ਨਿਕਲ ਆਉਂਦਾ। ਇਵੇਂ ਹੀ ਅਸੀਂ ਤਾਂ ਹਿੰਦੂਆਂ ਦੇ ਵਿੱਚੋਂ ਭਾਲਦੇ ਆ ਦੀਵਾਨ ਕੌੜਾ ਮੱਲ ਵਰਗੇ, ਪਰ ਕਰੀਏ ਕੀ, ਗਾਹਾਂ ਨਿਕਲ ਆਉਂਦੇ ਨੇਗੇ ਲਖਪਤ ਰਾਏ ਤੇ ਜਸਪਤ ਰਾਏ ਵਰਗੇ। ਕੁੱਲ ਮਿਲਾ ਕੇ ਸਿੱਖ ਕਿਸੇ ਦਾ ਵੈਰੀ ਨਹੀਂ, ਸਿੱਖ ਕਿਸੇ ਦਾ ਦੁਸ਼ਮਣ ਨਹੀਂ, ਪਰ ਜਿਹੜਾ ਹਿੰਦੂ, ਜਿਹੜਾ ਮੁਸਲਮਾਨ, ਜਿਹੜਾ ਈਸਾਈ, ਜਿਹੜਾ ਕਾਮਰੇਡ, ਜਿਹੜਾ ਵੀ ਕੋਈ ABCD ਸਾਡੇ ਨਾਲ ਦੁਸ਼ਮਣੀ ਰੱਖਣੀ ਚਾਹੁੰਦਾ ਤੇ ਉਹ ਇਹ ਸਮਝੇ ਕਿ ਸਿੱਖ ਮੈਨੂੰ ਕੁਝ ਕਹਿਣ ਨਾ, ਇਹ ਨਹੀਂ ਹੋ ਸਕਦਾ। ਅਸੀਂ ਇੱਥੇ ਪੰਜਾਬ ਦੇ ਵਿੱਚ ਇਜ਼ਹਾਰ ਆਲਮ ਵਰਗੇ, ਮੁਹੰਮਦ ਮੁਸਤਫੇ ਵਰਗੇ ਜਦੋਂ ਉਹਨਾਂ ਦੇ ਦਿਵਾਲੇ ਹੋਏ ਆ, ਤਾਂ ਅਸੀਂ ਇਸ ਕਰਕੇ ਥੋੜੀ ਹੋਏ ਆ ਵੀ ਉਹ ਮੁਸਲਮਾਨ ਸੀ। ਅਸੀਂ ਉਹਨਾਂ ਦਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਹੋਣਾ, ਅਸੀਂ ਉਹਨਾਂ ਨੂੰ ਵੈਰੀ ਮੰਨਿਆ ਤਾਂ ਫਿਰ ਅਸੀਂ KPS ਗਿੱਲ ਵਰਗਿਆਂ ਨੂੰ ਵੀ ਤੇ ਬਿਆੰਤੇ ਵਰਗਿਆਂ ਨੂੰ ਵੀ ਵੈਰੀ ਹੋਈ ਸੀ, ਚਾਹੇ ਉਹ ਸਿੱਖਾਂ ਦੇ ਘਰੇ ਜੰਮੇ ਸੀ। ਸੋ ਕੌਮਾਂ ਦੇ ਧਰਮਾਂ ਦੇ ਮਸਲੇ ਆ ਜਿਹੜੇ, ਉਹ ਹਿੱਤ ਅਨੁਸਾਰ ਹੁੰਦੇ ਆ। ਜਿਹੜਾ ਵੀ, ਚਾਹੇ ਉਹ ਸਿੱਖ ਆ, ਚਾਹੇ ਉਹ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਈਸਾਈ ਆ, ਤੇ ਚਾਹੇ ਕੋਈ ਹੋਰ ਆ, ਕਿਸੇ ਨੂੰ ਛੋਟ ਨਹੀਂ ਦਿੱਤੀ ਜਾ ਸਕਦੀ ਕਿ ਜੀ ਇਹ ਫਲਾਣੇ ਧਰਮ ਦਾ ਵਾ, ਚਾਹੇ ਉਹ ਸਿੱਖ ਵੀ ਹੋਵੇ। ਜਿਹੜਾ ਵੀ ਸਾਡੇ ਹਿੱਤਾਂ ਦਾ ਵੈਰੀ ਆ, ਜਿਹੜਾ ਵੀ ਸਾਡੇ ਹੱਕਾਂ ਦਾ, ਸਾਡੇ ਨਾਲ ਬੇਇਨਸਾਫੀ ਦਾ, ਸਾਡੇ ਜ਼ਬਰ ਜ਼ੁਲਮ ਦਾ ਹਾਮੀ ਆ, ਅਸੀਂ ਉਹਦੇ ਖਿਲਾਫ ਆ ਤੇ ਅਸੀਂ ਉਹਦੇ ਉਲਟ, ਅਸੀਂ ਉਹਨੂੰ ਕਦੇ ਨਹੀਂ ਬਖਸ਼ ਸਕਦੇ। ਕਿਉਂਕਿ ਇਸ ਮੁਲਕ ਦੇ ਵਿੱਚ ਤਾਂ ਹੁਣ ਭਾਰਤ ਵਿੱਚ ਤਾਂ ਇੱਥੇ ਤਾਂ ਨੀਤੀ ਹੋਈ ਬਣ ਗਈ ਕਿ ਵੈਸੇ ਤਾਂ ਸਾਰੀਆਂ ਘੱਟ ਗਿਣਤੀਆਂ ਦੇ ਘਾਣ ਹੋ ਰਿਹਾ, ਪਰ ਸਾਡੀ ਕੌਮ ਨੂੰ ਤਾਂ ਆਲ ਓਵਰ ਦੀ ਵਰਲਡ ਲੱਭ ਕੇ, ਜਿਵੇਂ ਖਾੜਕੂਵਾਦ ਮੌਕੇ APS ਗਿੱਲ ਨੇ ਕਿਲਰ ਸਕੁਐਡ ਬਣਾਏ ਸੀ ਨਾ, ਵੀ ਜਿੱਥੇ ਜਿੱਥੇ ਕੋਈ ਮਿਲਦੇ ਆ ਉਹਨਾਂ ਨੂੰ ਮਾਰੋ। ਜਿਵੇਂ ਫਰਕਸ਼ੀਅਰ ਮੌਕੇ ਐਲਾਨ ਹੋਇਆ ਸੀ ਵੀ ਜਿੱਥੇ ਸਿੱਖ ਮਿਲਦਾ ਮਾਰ ਸਿੱਟੋ, ਉਵੇਂ ਜ਼ਕਰੀਆ ਖਾਨ ਵਾਂਗੂ ਹੁਣ ਵੀ ਐਲਾਨ ਹੋਏ, ਤੇ ਇਹੀ ਕੰਮ ਹੁਣ ਚੱਲ ਰਿਹਾ ਇਸ ਮੁਲਕ ਦੇ ਵਿੱਚ। ਜਦੋਂ ਕਿ ਐਲਾਨੀਆਂ ਤੌਰ ਤੇ ਲੋਕ ਕਹਿੰਦੇ ਫਿਰਦੇ ਆ ਹਿੰਦੂ ਕਿ ਜੀ ਜੇਕਰ ਗਊ ਕਸ਼ੀ ਰੋਕਣੀ ਆ ਤਾਂ ਜਿਹੜੇ ਮਸੀਤਾਂ ਨੇ ਉਹਦੇ ਸਾਹਮਣੇ ਕਹਿੰਦੇ ਆਪਾਂ ਰੱਖੋ ਸੂਰ ਦਾ ਮਾਸ, ਜਿਹੜਾ ਮੁਸਲਮਾਨ ਨੂੰ ਮਾੜਾ ਲੱਗਦਾ। ਦੱਸੋ, ਆ ਇਸ ਮੁਲਕ ਦੀ ਮਾਨਸਿਕਤਾ। ਜਿਹੜੇ ਕਹਿੰਦੇ ਆ ਵੀ ਸਿੱਖ ਹਿੰਦੂ ਨੇ, ਅਸੀਂ ਇਹੋ ਜਿਹੀ ਕੁੱਤੀ ਹਰਕਤ ਨਹੀਂ ਕਰ ਸਕਦੇ ਕਦੇ। ਅਸੀਂ ਕਿਸੇ, ਜੇਕਰ ਹਿੰਦੂਆਂ ਨੂੰ ਗਊ ਨਾਲ ਪਿਆਰ ਆ ਤਾਂ ਅਸੀਂ ਕਦੇ ਇਹ ਨਹੀਂ ਕਹਾਂਗੇ ਕਿ ਗਊਆਂ ਦੇ ਸਿਰ ਵੱਢ ਕੇ ਮੰਦਰਾਂ 'ਚ ਰੱਖ ਦਿਓ। ਜੇਕਰ ਮੁਸਲਮਾਨ ਨੂੰ ਸੂਰ ਦੇ ਨਾਲ ਉੱਥੇ ਪ੍ਰੋਬਲਮ ਆ ਤਾਂ ਅਸੀਂ ਇਹ ਨਹੀਂ ਕਹਾਂਗੇ ਕਿ ਸੂਰ ਰੱਖੋ। ਹਿੰਦੂ ਇਹੋ ਜਿਹੀਆਂ ਗੱਲਾਂ ਕਰ ਸਕਦਾ। ਆ ਸਾਡੇ ਸਾਹਮਣੇ ਖਬਰ ਆ, वाराणसी में गौ तस्करी के खिलाफ कार्रवाई, पुलिस ने अशोक कुमार और प्रभु यादव को किया गिरफ्तार। ये ਜਿਹੜੇ अशोक कुमार ਆ ਜਾਂ ਹੋਰ ਆ, ਨਾ ਤਾਂ ਇਹ ਈਸਾਈ ਨੇ ਨਾ ਇਹ ਮੁਸਲਮਾਨ ਨੇ, ਇਹ ਕੌਣ ਨੇ? ਕੌਣ ਨੇ ਇਹ? ਹਿੰਦੂ। ਸੋ ਸਾਰੇ ਭਾਰਤ ਵਿੱਚ ਜਿੰਨਾ ਗਊ ਦਾ ਵਪਾਰ ਆ ਉਹ ਕਿਹਦੇ ਕੋਲ ਆ? ਉਹ ਹਿੰਦੂਆਂ ਕੋਲ। ਤੇ ਐਵੇਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਹੋ ਕਿ ਜੀ ਅਸੀਂ ਗਊ ਦੀ ਪੂਜਾ ਕਰਦੇ ਹਾਂ। ਕੋਈ ਪੂਜਾ ਨਹੀਂ। ਅਸਲ ਵਿੱਚ ਤਾਂ ਹਿੰਦੂ ਧਰਮ ਦਾ ਮਤਾਲਿਆ ਮੈਂ ਜਿੰਨਾ ਕੀਤਾ, ਇਹਨਾਂ ਨੂੰ ਜਿਹੜੀ ਗੱਲ ਜਿਹੜੇ ਵੇਲੇ ਕਹਿ ਕੇ ਲੋਟ ਲੱਗਦਾ ਉਹ ਕਹਿ ਲੈਂਦੇ ਆ। ਜੇ ਲੱਗੇ ਕਿ ਜੀ ਜਿਹੜੀ ਗਊ ਆ ਅੱਜ ਉਹਨੂੰ ਇਹ ਕਹਿ ਕੇ ਡੰਗ ਸਰਦਾ ਵੀ ਪੂਜਣਯੋਗ ਆ ਤਾਂ ਪੂਜਣਯੋਗ ਬਣਾ ਦਿਓ। ਜਦੋਂ ਲੱਗੇ ਕਿ ਅੱਜ ਤਾਂ ਆਪਾਂ ਨੂੰ ਇਹ ਕਹਿਣਾ ਚਾਹੀਦਾ ਕਿ ਵੱਢਣੀ ਚਾਹੀਦੀ ਆ, ਫਿਰ ਕਹਿੰਦੇ ਆ ਖਾ ਲਓ। ਬਥੇਰੇ ਪੁਰਾਣੇ ਗ੍ਰੰਥਾਂ ਦੇ ਵੇਰਵੇ ਪਏ ਨੇ। ਜਿਹੜੇ ਬੰਦੇ ਨੂੰ ਲੱਗਦਾ ਹੋਵੇ ਨਾ ਕਿ ਐਵੇਂ ਮਰੀ ਜਾਂਦੇ ਆ, ਅੱਗੇ ਜਦੋਂ ਮਰਜ਼ੀ ਦੇਖ ਲਓ, ਪੁਰਾਣੇ ਗ੍ਰੰਥਾਂ 'ਚ ਲਿਖਿਆ ਹੋਇਆ ਕਿ ਕਿਵੇਂ ਬ੍ਰਾਹਮਣ ਜਿਹੜੇ ਪੁਰਾਣੇ ਸੀ ਉਹ ਕਿਵੇਂ ਗਊ ਦਾ ਮਾਸ ਚਾਅ ਨਾਲ ਖਾਂਦੇ ਰਹੇ ਨੇ। ਸੁਰ ਜਿਹੜੀ ਆ ਸ਼ਰਾਬ ਨੂੰ ਕਹਿੰਦੇ ਸੀ ਇਹ ਸੁਰ ਲੋਕ। ਉਹ ਇਹ ਲੋਕ ਜਿਹੜੇ ਨੇ ਇਹਨਾਂ ਦਾ ਕੋਈ ਦੀਨ ਮਜਹਬ ਨਹੀਂ ਜੀ। ਜਿਹੜੀ ਗੱਲ ਕਹਿ ਕੇ ਡੰਗ ਸਰਦਾ ਹੋਵੇ ਉਵੇਂ ਇਹ ਕਰ ਲੈਂਦੇ ਆ। ਇਹ ਤਾਂ ਦਿੱਲੀ ਦੇ ਤਖਤ ਉੱਤੇ ਬੈਠਣ ਵਾਲੇ ਨੂੰ ਈਸ਼ਵਰ ਬਣਾ ਧਰਦੇ ਆ ਜੀ। ਰਾਜਿਆਂ ਨੂੰ ਰੱਬ ਬਣਾ ਧਰਦੇ ਆ। ਸਾਡੇ ਇੱਥੇ ਧਰਮ ਦੇ ਵਿੱਚ ਸਾਨੂੰ ਇਹੀ ਕਿਹਾ ਗਿਆ ਕਿ ਵੈਸੇ ਤਾਂ ਗੁਰੂ ਤੇ ਪਰਮੇਸ਼ਰ 'ਚ ਭੇਦ ਕੋਈ ਨਹੀਂ, ਪਰ ਪੂਜਾ ਅਕਾਲ ਕੀ
ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਸੋ ਸਾਡਾ ਧਰਮ, ਸਾਡਾ ਇਤਿਹਾਸ, ਸਾਡਾ ਫਲਸਫਾ ਹਿੰਦੂ ਤੋਂ, ਬ੍ਰਾਹਮਣ ਤੋਂ, ਹਿੰਦੂਇਜ਼ਮ ਤੋਂ ਬਿਲਕੁਲ ਵੱਖਰਾ ਤੇ ਆਜ਼ਾਦ ਆ। ਸਾਡਾ ਬ੍ਰਾਹਮਣ ਨਾਲ ਜਾਂ ਹਿੰਦੂ ਨਾਲ ਕੋਈ ਕਿਸੇ ਕਿਸਮ ਦਾ ਲਿੰਕ ਨਹੀਂ। ਤੇ ਸਾਡੇ ਧਰਮ ਦੇ ਅਸੂਲ ਸਿਧਾਂਤ ਸਾਰੇ ਦੇ ਸਾਰੇ ਹਿੰਦੂ ਧਰਮ ਦੇ ਬਿਲਕੁਲ ਉਲਟ ਨੇ। ਫਿਰ ਅਸੀਂ ਹਿੰਦੂ ਕਿਵੇਂ ਹੋਏ? ਸੋ ਸਾਡੇ ਇਹਨਾਂ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ 'ਚ, ਜਿਹੜੇ ਲੋਕ ਸਿੱਖਾਂ ਦੇ ਘਰਾਂ 'ਚ ਜੰਮ ਕੇ ਇਹ ਸੋਚਦੇ ਆ ਕਿ ਸਿੱਖਾਂ ਨੂੰ ਗੁਲਾਮ ਰਹਿਣਾ ਚਾਹੀਦਾ, ਖਾਸ ਤੌਰ ਤੇ ਬ੍ਰਾਹਮਣ ਦੇ ਜਾਂ ਹਿੰਦੂ ਦੇ, ਉਹ ਭਾਰਤ ਮਾਤਾ ਕੀ ਜੈ ਬੇਸ਼ੱਕ ਕਹਿੰਦੇ ਰਹਿਣ, ਪਰ ਵਕਤ ਆਏਗਾ ਜਦੋਂ ਸਾਰੀ ਦੁਨੀਆ ਦੇ ਵਿੱਚ ਲੋਕ ਕਹਿਣਗੇ ਇਹ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਆਓ ਆਪਣੇ ਸ਼ਹੀਦਾਂ ਨੂੰ, ਆਪਣੇ ਯੋਧਿਆਂ ਨੂੰ ਨਮਸਕਾਰ ਕਰਦੇ ਹੋਏ ਅਰਦਾਸ ਕਰੀਏ ਕਿ ਉਹ ਦਿਨ ਆਵੇ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਇੰਡੀਆ ਅਤੇ ਪਾਕਿਸਤਾਨ ਦੇ ਵਿਚਾਲੇ ਝੂਲਦਾ ਹੋਵੇ। ਉਸ ਦਿਨ ਦੀ ਉਡੀਕ ਵਿੱਚ ਤੇ ਉਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।